ਸਤਿ ਸ਼੍ਰੀ ਅਕਾਲ ਦੋਸਤੋ, मैं हाँ गुरदेव सिंह देवमान MLA ਨਾਭਾ ਦੇ ਪਿੰਡਾਂ ਦਾ ਦੌਰਾ ਕਰ ਰਹੇ ਹਾਂ ਜੀ ਕਿ ਜਿਹੜੀ ਬਰਸਾਤ ਆਈ ਸੀ, ਬੜੀ ਭਿਆਨਕ ਬਰਸਾਤ, ਇਹਦਾ ਕਿੰਨਾ ਕੁ ਨੁਕਸਾਨ ਹੋਇਆ। ਮੇਰੇ ਨਾਲ SDM ਨਾਭਾ ਮੈਡਮ ਕਨੂ ਗਰਗ ਜੀ ਤੇ ਸਾਡੇ ਧਨਵਾਦ ਸਾਹਿਬ ਤਹਿਸੀਲਦਾਰ ਸਾਹਿਬ, ਪਟਵਾਰੀ ਸਾਹਿਬ ਤੇ ਬਾਕੀ ਹੋਰ ਸਾਰੇ ਮੁਲਾਜ਼ਮ ਨਾਲ ਨੇ ਜੀ। ਅਸੀਂ ਸਾਰੇ ਵਿਜ਼ਿਟ ਕਰ ਰਹੇ ਹਾਂ। ਪਹਿਲਾਂ ਮੈਂ ਇਸ ਪਿੰਡ ਗਏ ਸੀ ਜਿਹੜਾ ਨਾਭਾ ਦੇ ਬਿਲਕੁਲ ਨਾਲ ਆ, ਉਸ ਤੋਂ ਬਾਅਦ ਕੋਟਲੀ ਪਿੰਡ, ਫਿਰ ਸਾਈਫਨ ਆ ਭੋੜੇ ਪਿੰਡ ਦਾ ਜੀ, ਤੇ ਉਸ ਤੋਂ ਬਾਅਦ ਹੁਣ ਅਸੀਂ ਸਹੌਲੀ ਪਿੰਡ ਜਿਹੜਾ ਵਿਧਾਨ ਸਭਾ ਨਾਭਾ ਦਾ, ਇੱਥੇ ਪਹੁੰਚੇ ਹਾਂ। ਇੱਥੇ ਕੁਝ ਕਿਸਾਨ ਵੀਰਾਂ ਦੀ ਫਸਲ ਜਿਹੜੀ ਹੈ, ਸਬਜ਼ੀ ਵਗੈਰਾ ਦਾ ਵੀ ਨੁਕਸਾਨ ਹੋਇਆ ਤੇ ਉਹਦਾ ਅਸੀਂ ਮੁਆਇਨਾ ਕਰ ਰਹੇ ਹਾਂ। ਔਰ ਤਹਿਸੀਲਦਾਰ ਸਾਹਿਬ ਨਾਲ ਨੇ ਜੀ, ਤਾਂ ਕਿ ਕਿਸਾਨਾਂ ਦਾ ਜਿਹੜਾ ਵੀ ਕੋਈ ਨੁਕਸਾਨ ਹੋਇਆ ਉਹਦਾ ਪ੍ਰੋਪਰ ਗਿਰਦਾਵਰੀ ਹੋ ਕੇ ਉਹਨਾਂ ਨੂੰ ਉਹਦਾ ਪ੍ਰੋਪਰ ਮੁਆਵਜ਼ਾ ਵੀ ਮਿਲੇ। ਅੱਗੇ ਤਾਂ ਸਰਕਾਰਾਂ ਤੋਂ ਮੁਆਵਜ਼ੇ ਦੀ ਮੰਗ ਕਰਦੇ ਹੁੰਦੇ ਸੀ, ਪਰ ਕਿਸੇ ਨੂੰ ਕੋਈ ਮੁਆਵਜ਼ਾ ਨਹੀਂ ਸੀ ਮਿਲਦਾ। ਪਰ ਸਾਡੀ ਇਹ ਪਹਿਲ ਅਸੀਂ ਕਿ ਆਪ ਕਿਸਾਨਾਂ ਕੋਲ ਜਾ ਕੇ ਪੁੱਛ ਰਹੇ ਹਾਂ ਕਿ ਭਾਈ ਕਿੰਨਾ ਕੁ ਨੁਕਸਾਨ ਹੋਇਆ, ਸਾਰੇ ਆਪਣਾ ਆਪਣਾ ਨੁਕਸਾਨ ਨੋਟ ਕਰਾਓ ਤਾਂ ਕਿ ਉੱਪਰ ਤੱਕ ਰਿਪੋਰਟ ਬਣਾ ਕੇ ਜਾਵੇ। ਤੇ ਇੱਥੇ ਕਾਫੀ ਇਹ ਨੀਵਾਂ ਏਰੀਆ ਜਿਹੜਾ ਨਾ ਜੀ, ਇਹ ਮੰਨਿਆ ਜਾਂਦਾ। ਔਰ ਇਸ ਏਰੀਆ ਦੇ ਵਿੱਚ ਕਿੱਧਰ ਨੂੰ ਜਾਣਾ ਜੀ सर जी? पानी का आ एरिया तो सारे जे खड़ा इधर जिथे रोकिया होया बन जी, वो जाके देख सकते हो भी कितना ऊंचा, मेरे नो ज्यादा ऊंचा बन लगे होया किहड़ा गाहां पानी दी क्रॉस नहीं हो रहा। आ माजरी तक देख लो जी, बन हमला साइफल जम्मू सारा पानी इधर देख लो जी, उधर ही साइड बन उतर के देख सकते हो। देखो कितना बन किथे लाया हो आ जी, जिथे हो बन ਮਾਜਰੀ ਦਾ ਜੀ, ਨਾਨੋਵਾਲ ਦਾ ਪਾਣੀ, ਮੰਗਿਆਲ ਦਾ ਸਾਰਾ ਇੱਥੇ ਹੀ ਆਉਂਦਾ। ਆਹ ਪਾਣੀ ਜਿੰਨਾ ਚਮਕਦਾ ਜੀ ਸਿਰੇ ਤੱਕ, ਉਹ ਸੈਲਰਾਂ ਦਾ ਕੱਡਾ ਜੀ ਪੂਰੀ। ਇਹ ਗਾਹਾਂ ਉਹ ਜਾਂਦੇ ਨੇ ਵੱਢਣ। ਆ ਦੇਖੋ ਜੀ, ਇੱਧਰ ਆ ਕੇ ਉਹਦੀ ਕਲੋਨੀਆਂ ਦੱਬਣਗੇ ਜੀ ਸੜਕ ਤੇ। ਯਾਰ ਆਹ ਬੰਦਾ ਜੀ, ਇੱਧਰੋਂ ਬੰਦਾ ਜੀ, ਸੁਕਾਲੀ ਦਾ ਸਾਰਾ ਪਾਣੀ ਉਰੇ ਆਉਂਦਾ ਜੀ। ਠੀਕ ਹੈ। ਫੜਾ ਦੇ ਬਾਪੂ, ਕੀ ਲਾ ਦਿੱਤਾ ਨਾ ਜੀ? ਇਹ ਉੱਚਾ ਜੀ, ਉਧਰ ਲੰਘ ਗਿਆ ਪਾਣੀ ਦਾ ਸਾਰਾ। ਇਹ ਸਾਰਾ ਪਾਣੀ ਉਧਰ ਹੀ, ਸਾਰੀ ਚੀਜ਼ ਮਰੀ ਹੋਈ ਹੈ ਜੀ। ਇਹ ਹੁਣ ਚੱਲ ਰਿਹਾ ਹੈ ਇਹ ਜੀ, ਜਿੱਥੇ ਹੋ ਚਿੱਟੇ ਘਰ ਚਮਕਦੇ ਨੇ ਉੱਥੇ ਦੀ ਪਾਣੀ ਆ ਰਿਹਾ ਹੀ ਸੜਕ ਤੇ, ਹੁਣ ਦੇਖ ਸਕਦੇ ਹੋ। ਇਹ ਸਾਰੇ ਉਰੇ ਨੂੰ ਆਊਗਾ ਜੀ ਪਾਣੀ। ਹਾਂ, ਇਹ ਆ ਹੋ ਉੱਥੇ ਪਾਣੀ ਹੁਣ ਇੱਧਰ ਨੂੰ ਚੱਲ ਰਿਹਾ ਜੀ। ਆ ਨੀਵੀਂ ਚ ਵੀ ਆ ਰਿਹਾ, ਮਤਲਬ ਉਹ ਜਗ੍ਹਾ ਤੋਂ ਪਾਣੀ ਇੱਧਰ ਨੂੰ ਜਾ ਰਿਹਾ। ਹਾਂ, ਇੱਥੇ ਆਉਂਦਾ ਜੀ, ਹੋ ਉੱਥੇ ਸੈਂਫਲ ਮੂਰੇ ਸੈਂਫਲ ਬਣਦਾ ਹੈ। ਪਾਣੀ ਨੂੰ ਰਾਹ ਨਹੀਂ ਜੀ ਹੈਗਾ ਨਿਕਲ ਨੂੰ। ਹੁਣ ਉੱਥੇ ਚੱਲ ਰਿਹਾ ਜੀ, ਪਾਣੀ ਬਹੁਤ ਹੈ ਜੀ। ਰਾਤ ਨੂੰ ਚੱਲੀ ਗਏ ਜੀ ਇਹਦਾ ਸਰ, ਉਹ ਗਾਹਾਂ ਰਸਤੇ ਨੇ, ਸਾਰੇ ਰਸਤੇ 'ਚ ਖਾਰ ਪਈ ਹੋਈ ਹੈ, ਸਾਰਾ ਪਾਣੀ ਇੱਧਰ ਨੂੰ ਆ ਰਿਹਾ ਜੀ। ਬਾਪੂ ਕਰੇ ਆਈ ਸੀ ਪਹਿਲਾਂ ਹੀ ਮੰਗ ਕਿੰਨਾ ਇੱਧਰ ਨੂੰ ਆਊਗਾ। ਮਿੱਟੀਆਂ ਲਾਈ ਹੋਈਆਂ, ਇਹ ਮਰ ਗਈਆਂ। ਉਧਰ ਪਾਣੀ ਬਹੁਤ ਜ਼ਿਆਦਾ ਆ ਰਿਹਾ। ਉਹ ਸੈਂਫਲ 'ਚ ਬੰਨ ਲਾਇਆ ਪਿਆ ਜੀ। ਜੋ ਬੰਨ ਦੇਖ ਲਓ ਜੀ, ਖੋਲ ਕੇ ਇਹ ਬੂਰਲੇ ਲਾ ਦਿੰਦੇ ਨੇ, ਤੇ ਮਰਦੇ ਨਹੀਂ ਕਿਸੇ ਦੀ ਬਾਜੂ ਨਾਲ, ਤੁਰੀ ਜਾਂਦਾ ਪਾਣੀ। ਹਾਂ, ਬੰਨੇ ਮਸ ਕੇ ਲਾਵੇ, ਕਹਿੰਦੇ ਆ ਜਾਓ, ਕਹਿੰਦੇ ਲੜਾਈ ਕਰਾਂਗੇ। ਆਪੋ ਲੜਾਈ ਹੁੰਦੀ ਜੀ। ਇਹ ਮੂਲੀਆਂ ਸੀ, ਆ ਮੂਲੀਆਂ, ਗੋਭੀ ਆ, ਗੋਭੀ ਇਹਦਾ ਇੰਨਾ ਪਾਣੀ ਉਹ ਦੇਖੋ ਹੁਣ ਉਹ ਪੱਕੀ ਜੀ ਆ ਸਾਡੇ ਵਾਲੀ, ਉਹ ਰੰਬੀ ਦਾ ਜਿੰਨਾ ਪਾਣੀ ਦਾ ਹਾਂ ਨਾਲ ਫੜ ਕੇ ਸਾਗ ਤੋਂ ਬੰਦ ਨਾ ਕਰ। ਗੋਭੀ ਬੀਜੀ ਆ, ਮੂਲੀ ਦੀ ਅੱਧੀ ਗੋਭੀ ਦੀ ਨਾਲ
ਵਿੱਚੇ ਗੋਭੀ ਆ ਜੀ, ਵਿੱਚੇ ਮੂਲੀ ਸੀ। ਡੂੰਘਾ ਜਾਊਗਾ ਜੀ। ਇਹ ਨਹੀਂ ਜੀ ਹੈਗੀ ਮੂਲੀ, ਆਹ ਦੇਖੋ ਮੂਲੀ ਦਾ ਆਹ ਦੇਖਦੀ ਆਹ ਆਹ ਦਾ ਉਹਦਾ ਗੋਭੀ ਦਾ ਪੇਟਾ, ਉਹ ਆਈ ਮੂਲੀ ਉਧਰਲੇ ਪਾਸੇ। ਇਹਦਾ ਖਤਮ ਹੋ ਗਈ ਜੀ, ਇਹਦਾ ਵੀਰੇ ਖਤਮ ਹੋ ਗਈ। ਮੂਲੀ ਪੱਟ ਕੇ ਦਿਖਾ ਦਿਓ, ਪੱਟ ਕੇ। ਚਲੋ ਜਿਹੜੇ ਇਸ ਏਰੀਆ ਦੇ ਇੰਚਾਰਜ ਨੇ ਵਿੱਚ ਬੜਾ ਜੀ, ਉਹ ਲਾਓ ਚੱਕੋ ਜੀ, ਭਾਰਤ ਪੈਂਦਾ ਏ। ਚਲੋ ਮਹਾਰਾਜ, ਚਲੋ ਚਲੋ ਚਲੋ। ਅਸੀਂ ਕੱਟ ਸੀ ਪਾਣੀ। ਆ ਦੇਖੋ ਇਹ ਮੂਲੀਆਂ ਸੀਗੀਆਂ, ਮੂਲੀਆਂ ਹਾਂ ਜੀ ਹਾਂ, ਸਾਰੀਆਂ ਦੇਖੋ ਮੁਸ਼ਕ ਮਾਰ ਰਹੀ ਹੈ। ਛੱਡ ਗਿਆ ਜੀ, ਇਹ ਤਾਂ ਬਹੁਤ ਬਹਿ ਗਈਆਂ ਜੀ, ਪੱਤੇ ਵੀ ਨਹੀਂ ਥੇ ਹੋਏ ਤਾਂ ਕਾਇਦਨ ਹੋ ਗਏ ਨਾਲੇ ਮੀਂਹ। ਇਹਦਾ ਸਾਈਬਲ ਜੀ ਬੰਨ ਠੋਕਿਆ ਪਿਆ ਉਹ ਜੇ ਬੰਨ ਵੱਡਾ ਐਵੇਂ ਪਾਣੀ ਨਾਲ ਦੀ ਨਾਲ ਨਿਕਲੀ ਜਾਵੇ। ਅਸੀਂ ਜੱਟ ਦੀ ਮਿੱਤਰ ਇੱਕ ਗੱਲ ਤੋਂ ਬਹੁਤ ਖੁਸ਼ ਹਾਂ, ਜਿਹੜਾ ਅੱਜ ਬਾਈ ਛੱਡੋਗੇ ਫਿਰ ਸਾਰਾ ਪਿੰਡ ਖੜਾ, ਅੱਜ ਤੱਕ ਸਾਡੀ ਕਿਸੇ ਨੇ ਸਾਰ ਨਹੀਂ ਦਿੱਤੀ ਵੀਰੇ। ਚਾਹੇ ਸਾਡੀ ਇੱਕ ਵਾਰੀ ਸਾਡੇ ਨਾਲ 2 ਵਾਰੀ ਮਰ ਜਾਣ ਜੀ, ਸਾਨੂੰ ਬਾਈ ਦੇ ਭਰੋਸਾ ਆਹ ਦੇਖੋ ਰੇ ਸਾਡਾ। ਪਹਿਲਾਂ ਅੱਜ ਤੱਕ ਕੋਈ ਨਹੀਂ ਆਇਆ ਵੀਰੇ, ਕੋਈ ਸਾਰੇ ਪਿੰਡ ਦੇ ਪੁੱਛ ਲੋ ਜਾ ਕੇ। ਆਹ ਤਾਂ ਮਤਲਬ ਹੀ ਨਹੀਂ ਜੀ, ਇੱਕ ਖੜ ਜੇ ਮੈਂ ਕਿਉਂ ਉਹਨਾਂ ਚੋਂ ਕੋਈ ਨਹੀਂ ਆਇਆ। ਇੱਥੇ ਬੁਲਾ ਲੈਣਾ ਮੈਂ ਮਾਰ ਲਾ ਇਹ ਤੋਂ ਜ਼ਿਆਦਾ ਤੁਰ ਗਿਆ ਪਿੰਡ ਇੱਧਰ ਨੂੰ। ਗੰਜ ਪੁੱਟਾਂ ਟਾਈਮ ਨੂੰ ਵੀ ਇੱਥੇ ਤੋਂ ਜ਼ਿਆਦਾ ਪਿੰਡ ਇੱਧਰ ਹੋ ਗਿਆ ਸੀ। ਇਹਦਾ ਸੜਕੀਆਂ ਜੀ, ਇਹਦਾ ਮੁਸ਼ਕ ਮਾਰਦਾ, ਖਾਧੀਆਂ ਵੀ ਨਹੀਂ ਇਹ ਇੰਨੇ ਥਾਂ ਦੀਆਂ ਤਾਂ ਅਸੀਂ ਪੱਟ ਕੇ ਲੈ ਗਏ ਜੀ ਮੂਲੀਆਂ। ਆਪਣਾ ਨਹੀਂ 10 ਦਿਨ ਝੋਨੇ ਤੋਂ ਥੱਲੇ ਬਹਿ ਜਾਣ ਸਾਰਾ, ਅੱਧੋ ਬੱਲੇ ਪਊਗਾ ਬਾਅਦ। ਆ ਕੱਲ ਲੈ ਗਏ ਜੀ, ਇੰਨੇ ਥਾਂ ਦੀਆਂ ਪੱਟ ਕੇ ਅਸੀਂ ਕਿਸੇ ਨੇ ਨਹੀਂ ਖਾਧੀਆਂ, ਹਾਰ ਕੇ ਸਿੱਟੀਆਂ ਨੇ। ਹੁੰਦਾ ਹੈ ਉਹਦੇ ਗਾਹਾਂ ਨੁਕਸਾਨ, ਉਹ ਤੋਂ ਗਾਹਾਂ ਰਸਤਾ ਹੈਗੇ ਨਾ। ਹੁਣ ਤਾਂ ਸੈਂਫਲ ਕਾਨੂੰਨ ਆ ਜੀ ਖੁੱਲਾ, ਸੈਫਲ ਨੂੰ ਦੇਖੋ ਜੀ ਚੱਲਦਾ ਪਾਣੀ ਕੋਈ ਮਾਰ ਨਹੀਂ ਕਰਦਾ, ਚੱਲੀ ਜਾਵੇ ਪਾਣੀ ਕੋਈ ਮਾਰ ਨਹੀਂ ਕਰਦਾ ਹੈਗਾ। ਖੜਾ ਪਾਣੀ ਛਾੜਦਾ ਬਸ। ਉਹ ਜਾਂਦਾ ਕੈਜੂਬਰ ਨੂੰ, ਪਾਣੀ ਤਾਂ ਜੀ ਹਰੇਕ ਪਾਸੇ ਨੂੰ ਜਾਂਦਾ ਹੀ ਹੁੰਦਾ ਹੈ। ਮਾਜਰੀ ਤੋਂ ਨਾਨੋਵਾਲ ਤੋਂ ਨਾਨੋਗੀ ਤੋਂ ਮੰਗੇ ਵਾਲਾ 10 ਬਾਲ ਤੱਕ ਪਾਉਂਦਾ ਤੁਹਾਡੇ ਉਹ ਗਾਹਾਂ ਤੋਂ ਚੱਲ ਕਲੋਨੀਆਂ ਕਲਾਨੀਆਂ ਲੱਗੇ। ਚੱਲ ਇਹ ਗੇਤੀ ਮੂਲੀ ਸੀ ਜਿਹੜੀ ਨਾ ਆਪਣਾ ਤਕਰੀਬਨ ਦੁਸਹਿਰਾ ਇਹਨਾਂ ਦੇ ਦਿਨਾਂ ਦੀਵਾਲੀ ਕੋਈ ਨਹੀਂ ਹੁਣ ਤਾਂ ਕਰ ਲਈ ਸੂਬੇ ਭਰ ਵਿੱਚ ਹੋਈ ਬੇਮੌਸਮੀ ਬਰਸਾਤ ਦੇ ਨਾਲ ਜਿੱਥੇ ਕਿਸਾਨਾਂ ਦੀ ਫਸਲ ਦਾ ਕਾਫੀ ਵੱਡਾ ਨੁਕਸਾਨ ਹੋਇਆ, ਅਸੀਂ ਨਾਭਾ ਵੇਖਿਆ। ਨਾਭਾ ਦੇ ਹਲਕਾ ਵਿਧਾਇਕ ਖੁਦ ਪਾਣੀ ਵਿੱਚ ਵੜ ਕੇ ਜੋ ਇੱਥੇ ਖੇਤ ਸੀ ਮੂਲੀਆਂ ਦਾ ਆਪ ਜਾਇਜ਼ਾ ਲੈਣ ਪਹੁੰਚੇ ਨੇ ਤੇ ਵੱਖ-ਵੱਖ ਪਿੰਡਾਂ ਦਾ ਵੀ ਜਾਇਜ਼ਾ ਲਿਆ ਤੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕਿਸ ਤਰ੍ਹਾਂ ਦੇਖਦੇ ਹੋ ਵਿਧਾਇਕ ਸਾਹਿਬ, ਖੁਦ ਪਾਣੀ ਵਿੱਚ ਹੀ ਉਤਰ ਗਏ? ਹਾਂ ਬਿਲਕੁਲ, ਮੈਂ ਦਰਦ ਹੈ ਸਾਨੂੰ ਜੀ। ਮੈਂ ਵੀ ਅਸੀਂ ਲੇਬਰ ਕਰਦੇ ਰਹੇ ਹਾਂ, ਕਿਸਾਨੀ ਦੇ ਕੰਮ ਕੀਤੇ ਨੇ। ਬੜੀ ਬੇਮੌਸਮੀ ਬਰਸਾਤ ਦੇ ਨਾਲ ਬੜਾ ਨੁਕਸਾਨ ਜਿਹੜਾ ਜੀ ਉਹ ਕਿਸਾਨ ਦਾ ਜਦੋਂ ਹੁੰਦਾ ਤਾਂ ਬਰਦਾਸ਼ਤ ਨਹੀਂ ਹੁੰਦਾ, ਬੜਾ ਦਰਦ ਹੁੰਦਾ। ਅੱਜ ਮੈਂ ਤੇ ਮੇਰੇ ਨਾਲ ਐਸਡੀ ਨਾਭਾ ਮੈਡਮ ਕਨੂੰਗਰ ਜੀ, ਸਾਡੇ ਤਹਿਸੀਲਦਾਰ ਸਾਹਿਬ ਧਨੋਆ ਸਾਹਿਬ, ਪਟਵਾਰੀ ਸਾਹਿਬਾਨ ਕਈ ਆਏ ਹੋਏ ਨਾਲ, ਅਸੀਂ ਸਾਰੇ ਦੌਰਾ ਕਰ ਰਹੇ ਹਾਂ। ਪਹਿਲਾਂ ਮੈਂ ਇਸ ਪਿੰਡ ਗਏ ਸੀ, ਉੱਥੇ ਕਾਫੀ ਜਿਹੜੀ ਗੇਤੀ ਛੇਤੀ ਫਸਲ ਹੈ ਜਿਹੜੀ ਬਾਸਮਤੀ ਉਹ ਡਿੱਗ ਗਈ ਹੈ, ਕਾਫੀ ਨੁਕਸਾਨ ਉਹਦਾ ਹੋਇਆ। ਤੇ ਉਸ ਤੋਂ ਬਾਅਦ ਅਸੀਂ ਕੋਟਲੀ ਪਿੰਡ ਗਏ ਆ, ਫਿਰ ਸਾਈਕਲ ਹੈਗਾ ਜੀ ਭੂੜੇ ਪਿੰਡ, ਜਦੋਂ ਉੱਪਰੋਂ ਪਾਣੀ ਸਾਰਾ ਆਉਂਦਾ ਜਿਹੜੇ ਜੋੜੇ ਪੁਲਾਂ ਤੋਂ, ਤੇ ਉੱਥੋਂ ਦਾ ਮਾਇਨਾ ਕੀਤਾ ਕਾਫੀ ਕੰਟਰੋਲ ਦੇ ਵਿੱਚ ਆ। ਪਰ ਜਿੱਥੇ ਨੀਵੀਂ ਜਗ੍ਹਾ, ਜਿਵੇਂ ਆਪਾਂ ਨੀਵੀਂ ਜਗ੍ਹਾ 'ਚ ਖੜੇ ਆ, ਇੱਥੇ ਜਿਹੜੀ ਸਬਜ਼ੀਆਂ ਸੀਗੀਆਂ ਗੇਤੀਆਂ, ਜਿਵੇਂ ਗੋਭੀ ਹੈ, ਮੂਲੀ ਹੈ, ਜਿਹੜੀਆਂ ਵੀ ਲੱਗੀਆਂ ਹੋਈਆਂ ਸੀ ਫਸਲਾਂ, ਉਹ ਸਾਰੀਆਂ ਤਕਰੀਬਨ ਉਹ ਕਾਫੀ ਨੁਕਸਾਨ, ਮਤਲਬ ਇਹ ਤਾਂ ਮੁਸ਼ਕ ਮਾਰ ਰਹੀ ਹੈ ਮੂਲੀਆਂ ਦੇ ਵਿੱਚ। ਤੇ ਝੋਨੇ ਦੇ ਵਿੱਚੋਂ ਵੀ ਬਹੁਤ ਸਾਰੇ ਮੈਂ ਦੇਖਿਆ ਆਪਣੇ ਪਾਣੀ ਦੀਆਂ ਟੈਂਕੀਆਂ ਜਿਨ੍ਹਾਂ ਕੋਲ ਹੈਗੇ ਨੇ, ਉਹ ਪਾਣੀ ਲਾ ਆਪ ਕੱਢ ਰਹੇ ਨੇ, ਠੀਕ ਹੈ ਨਾ, ਤਾਂ ਕਿ ਕਿਸੇ ਤਰੀਕੇ ਨਾਲ ਜਿਹੜੀ ਫਸਲ ਜਿਹੜੀ ਬਚ ਸਕੇ। ਸੋ ਮੈਂ ਆਪ ਆਇਆ ਇਸ ਵਕਤ ਸੌਲੀ ਪਿੰਡ ਦੇ ਵਿੱਚ ਹਾਂ, ਤੇ ਪ੍ਰਮਾਤਮਾ ਕਿਰਪਾ ਰੱਖੀ ਅੱਗੇ ਮੌਸਮ ਠੀਕ ਠਾਕ ਰਹੇ, ਕਿਉਂਕਿ ਉੱਤਰ ਉਹਨਾਂ ਨੇ ਪਾਲੀ ਫਸਲ ਜਦੋਂ ਆਪਣੀ ਅੱਖਾਂ ਸਾਹਮਣੇ ਬਰਬਾਦ ਹੁੰਦੀ ਹੈ ਤਾਂ ਫਿਰ ਬਰਦਾਸ਼ਤ
ਕਿਸਾਨ ਮੈਂ ਇੱਕ ਪਿੱਛੇ ਖੇਤ ਸੀਗਾ, ਕਿੰਨਾ ਦਾ ਖੇਤ ਸੀ ਤੇ ਤੀਜੀ ਵਾਰ ਝੋਨਾ ਲਾਇਆ ਨਿੰਦਰ ਸਿੰਘ ਨੇ ਸੌਲੀ ਪਿੰਡ ਤੋਂ ਤੀਜੀ ਵਾਰ ਝੋਨਾ ਲਾਇਆ ਉਹਨਾਂ ਨੇ। ਤੀਜੀ ਵਾਰ ਝੋਨਾ ਵੀ ਪਾਣੀ ਦੇ ਵਿੱਚ ਖੜਾ ਹੈ। ਮਤਲਬ ਚਲੋ ਇਹ ਤਾਂ ਪ੍ਰਮਾਤਮਾ ਦਾ ਕਰੋਪੀ ਹੈ, ਕਹਿਰ ਲਾ ਲਓ ਜਾਂ ਕਿਵੇਂ ਲਾ ਲਓ ਤੇ ਪਰ ਇਹ ਬੜਾ ਦੁੱਖ ਹੁੰਦਾ ਕਿਉਂਕਿ ਅਸੀਂ ਖੁਦ ਪ੍ਰੋਟੈਸਟ ਕਰਦੇ ਰਹੇ ਹਾਂ, ਧਰਨੇ ਦਿੰਦੇ ਰਹੇ ਹਾਂ ਕਿ ਕਿਸਾਨ ਦਾ ਇੱਦਾਂ ਨੁਕਸਾਨ ਹੁੰਦਾ ਤਾਂ ਸਰਕਾਰਾਂ ਨੂੰ ਗੱਲ ਸੁਣਨੀ ਚਾਹੀਦੀ ਹੈ, ਬਾਂਹ ਫੜਨੀ ਚਾਹੀਦੀ ਹੈ। ਤੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਸ ਤਾਂ ਮਤਲਬ ਸ਼ੁਰੂ ਤੋਂ ਕਿਸਾਨਾਂ ਦੇ ਨਾਲ ਖੜੇ ਹਾਂ ਤੇ ਮੈਂ ਆਪ ਆਇਆ ਚੈੱਕ ਕਰਨ ਔਰ ਆਪ ਪਟਵਾਰੀ ਸਾਹਿਬ ਨਾਲ ਨੇ, ਤਹਿਸੀਲਦਾਰ ਸਾਹਿਬ ਨਾਲ ਨੇ, ਮੈਡਮ ਐਸਡੀਐਮ ਕਨੂੰ ਗਰਗ ਜੀ ਨਾਲ ਨੇ। ਆਪ ਅਸੀਂ ਸਾਰਾ ਮੁਆਇਨਾ ਕਰਕੇ ਆਰਡਰ ਕਰ ਰਹੇ ਹਾਂ ਕਿ ਕੋਈ ਵੀ ਰਹਿ ਨਾ ਜਾਵੇ, ਜਿਹਦਾ ਵੀ ਨੁਕਸਾਨ ਹੋਇਆ ਉਹ ਪ੍ਰੋਪਰ ਤਰੀਕੇ ਨਾਲ ਗਿਰਦਾਵਰੀ ਹੋ ਕੇ ਸਰਕਾਰ ਉਹਨਾਂ ਨੂੰ ਉਹਨਾਂ ਦਾ ਬਣਦਾ ਜਿਹੜਾ ਮੁਆਵਜ਼ਾ ਦੇਵੇ। ਕਿੰਨਾ ਕੁ ਰਕਬਾ ਲੱਗਦਾ ਨਾਭੇ ਏਰੀਆ ਦਾ ਤੁਸੀਂ? ਦੇਖੋ ਇਹਦੀ ਰਿਪੋਰਟ ਤਾਂ ਤਕਰੀਬਨ ਹਫ਼ਤੇ ਦੇ ਵਿੱਚ ਰਿਪੋਰਟ ਆਏਗੀ ਜੀ ਪੂਰੀ, ਕਿਉਂਕਿ ਹਾਲੇ ਤਾਂ ਸਾਰਾ ਅਸੀਂ ਆਪ ਅੱਜ ਮੁਆਇਨਾ ਕੀਤਾ। ਅਫਸਰ ਸਾਹਿਬਾਨ ਸਾਰੇ ਕੰਮ ਕਰਨਗੇ, ਫਿਰ ਕਈ ਕਿਸਾਨ ਵੀਰ ਆਉਣਗੇ ਆਪਣਾ ਦੱਸਣਗੇ ਕਿਉਂਕਿ ਏਰੀਆ ਬਹੁਤ ਵੱਡਾ 142 ਪਿੰਡ ਨੇ, ਨਾਭੇ ਦੇ ਨੇੜੇ ਤੇ ਬਹੁਤ ਏਰੀਆ ਪੈਂਦਾ ਜੀ। ਤੇ ਪਰ ਥੋੜਾ ਬਹੁਤਾ ਮੈਨੂੰ ਜਿਵੇਂ ਹੁਣ ਸਾਡੇ ਦੀਪਾ ਰਾਮਗੜ੍ਹ ਜੀ ਸਾਡੇ ਲੀਡਰ ਨੇ ਜੀ ਗੁਰਦੇਵ ਸਿੰਘ, ਅਸੀਂ ਪਹਿਲੀ ਵਾਰ ਹੋਇਆ ਕਿ ਨਾਭਾ ਵਿਧਾਨ ਸਭਾ ਦੇ ਵਿੱਚ ਜਿਹੜੀਆਂ ਡਰੇਨਾਂ ਨੇ ਪਾਣੀ ਦੇ ਬਰਸਾਤੀ ਨਾਲੇ ਜਿਹਨੂੰ ਕਹਿੰਦੇ ਨੇ ਉਹਦੀ ਅਸੀਂ ਸਫਾਈ ਪਹਿਲੀ ਵਾਰ ਕਰਾਈ ਸੀ। ਉਹਦੇ ਕਰਕੇ ਮੈਂ ਸ਼ੁਕਰਗੁਜ਼ਾਰ ਕਰਦਾ ਸਾਰੇ ਡਿਪਾਰਟਮੈਂਟਾਂ ਦਾ ਵੀ ਜਿਨ੍ਹਾਂ ਸਾਥ ਦਿੱਤਾ ਕਿ ਉਹਦੇ ਕਰਕੇ ਕਾਫੀ ਨੁਕਸਾਨ ਹੋਣੋਂ ਬਚਿਆ ਜੀ। ਤੇ ਮੈਂ ਉਮੀਦ ਕਰਦਾ ਕਿ ਨੁਕਸਾਨ ਕਿਸੇ ਦਾ ਨਾ ਹੋਵੇ, ਜਿਹੜਾ ਹੋਇਆ ਜਿੰਨੀ ਅਸੀਂ ਹੋ ਸਕਦਾ ਉਹਨਾਂ ਦੀ ਮਦਦ ਕਰਾਂਗੇ। ਕਿਸਾਨਾਂ ਦੀ ਮੰਗ ਵੀ ਆ ਡਰੇਨ ਜਿਹੜੀ ਹੈ ਚੌੜੀ ਕਰਾਈ ਜਾਵੇ। ਹਾਂ ਬਿਲਕੁਲ ਜੀ, ਜਿਹੜਾ ਉਹ ਹੈ ਨਾ ਜੀ ਕੋਟਲੀ ਪਿੰਡ ਇੱਧਰੋਂ 15-20 ਪਿੰਡਾਂ ਦਾ ਜਿਹੜਾ ਸਾਰਾ ਸਿਸਟਮ ਹੈ ਉਹਦੇ ਨਾਲ ਜੁੜਿਆ ਹੈ। ਉਹ ਡਰੇਨ ਜਿਹੜੀ ਹੈ ਉਹਦੀ ਚੌੜਾਈ ਬਹੁਤ ਥੋੜੀ ਹੈ, ਪਾਣੀ ਜਾਣੀ ਕਿ ਜਦੋਂ ਓਵਰਲੋਡ ਹੁੰਦਾ ਤਾਂ ਫਿਰ ਉਹ ਖੇਤਾਂ 'ਚ ਜਾਂਦਾ ਤੇ ਉਹਦੀ ਚੌੜਾਈ ਵੀ ਅਗਲੇ ਸਾਲ ਬਰਸਾਤਾਂ ਤੋਂ ਪਹਿਲਾਂ ਅਸੀਂ ਉਹ ਕੰਮ ਠੀਕ ਕਰਾਂਗੇ। ਹਰ ਹਾਲਤ ਹਰ ਘੜੀ ਕਿਸਾਨ ਦੇ ਨਾਲ ਖੜੇ ਹਾਂ ਔਰ ਕਿਸਾਨ ਦੇ ਨਾਲ ਹੀ ਪੰਜਾਬ ਹੈ, ਕਿਸਾਨ ਦੇ ਨਾਲ ਹੀ ਸਾਰੀ ਗਰੋਥ ਹੈ ਪੰਜਾਬ ਦੀ। ਜੇ ਕਿਸਾਨ ਖੁਸ਼ ਨਹੀਂ ਨਾ, ਜੇ ਕਿਸਾਨ ਦੇ ਚਿਹਰੇ ਤੇ ਸ਼ਿਕਨ ਹੈ, ਉਦਾਸੀ ਹੈ ਤਾਂ ਫਿਰ ਅਸੀਂ ਵੀ ਉਦਾਸ ਹਾਂ। ਕਿਸਾਨ ਨੂੰ ਖੁਸ਼ਹਾਲ ਕਰੀਏ, ਸਾਰੇ ਮਿਲ ਕੇ ਅਸੀਂ ਕੋਸ਼ਿਸ਼ ਕਰਨੀ ਹੈ, ਸਾਡੀ ਸਰਕਾਰ ਦੀ ਵੀ ਇਹ ਕੋਸ਼ਿਸ਼ ਹੈ। ਕਿਸਾਨ ਨੂੰ ਖੁਸ਼ ਵੀ ਵਿਖਾਈ ਦੇ ਰਹੇ ਨੇ, ਕਹਿੰਦੇ ਨੁਕਸਾਨ ਤਾਂ ਹੋ ਗਿਆ ਪਰ ਚਲੋ ਤੁਸੀਂ ਤਾਂ ਆਏ, ਪਹਿਲਾਂ ਕੋਈ ਆਉਂਦੇ ਨਹੀਂ ਸੀ। ਹਾਂ ਇਹ ਚਲੋ ਮੈਂ ਤਾਂ ਨਹੀਂ, ਮੈਂ ਤਾਂ ਜ਼ਿੰਮੇਵਾਰ ਬੰਦਾ ਮੈਂ, ਕਿਉਂਕਿ ਮੈਂ ਤਾਂ ਮਿੱਟੀ ਚੋਂ ਨਿਕਲਿਆ ਮੈਂ ਨਾ ਸਾਰੀਆਂ ਗੱਲਾਂ ਦੇਖੀਆਂ ਨੇ, ਸਾਰੀਆਂ ਆਪ ਧਰਨਿਆਂ ਦੇ ਵਿੱਚ, ਧੁੱਪਾਂ ਦੇ ਵਿੱਚ, ਮੀਂਹ ਕਣੀ ਦੇ ਵਿੱਚ, ਸਾਰੇ ਕਿਤੇ ਕਿਸਾਨੀ ਮੋਰਚੇ ਦੇ ਵਿੱਚ ਨਾਲ ਬਹਿ ਕੇ ਸਾਰਾ ਕੁਝ ਚੱਲਿਆ। ਪਰ ਇਹ ਮੇਰਾ ਫਰਜ਼ ਬਣਦਾ। ਇਹਨਾਂ ਦੇ ਕਹਿਣ ਮੁਤਾਬਕ ਵੀ ਅੱਜ ਤੱਕ ਕੋਈ ਐਮਐਲਏ ਤਾਂ ਦੇਖਿਆ ਨਹੀਂ ਇੱਥੇ, ਪਰ ਮੈਂ ਨਹੀਂ ਗੱਲ ਕਹਿ ਸਕਦਾ। ਪਰ ਕਿਉਂਕਿ ਪਿੰਡਾਂ ਦੇ ਜਿਹੜੇ ਸਾਡੇ ਲੋਕ ਨੇ ਜਿਨ੍ਹਾਂ ਨੇ ਆਮ ਪਾਰਟੀ ਨੂੰ ਵੋਟਾਂ ਪਾਈਆਂ ਨੇ ਔਰ ਆਮ ਪਾਰਟੀ ਨੂੰ ਬੜੀ ਉਮੀਦ ਨਾਲ ਵੋਟਾਂ ਪਾਈਆਂ ਨੇ, ਠੀਕ ਹੈ ਨਾ, ਉਹਨਾਂ ਦੇ ਵਿੱਚ ਜਦੋਂ ਤੁਸੀਂ ਜਾਂਦੇ ਹੋ, ਉਹਨਾਂ ਦਾ ਹਾਂ ਦਾ ਨਾਰਾ ਮਾਰਦੇ ਹੋ, ਆਵਾਜ਼ ਬੁਲੰਦ ਕਰਦੇ ਹੋ ਤਾਂ ਚੰਗਾ ਤਾਂ ਸਭ ਨੂੰ ਲੱਗਦਾ ਹੀ ਹੈ। ਤੇ ਮੈਨੂੰ ਤਾਂ ਦੁੱਖ ਵੀ ਇਸ ਗੱਲ ਦਾ ਕਿ ਨੁਕਸਾਨ ਹੋ ਰਿਹਾ ਕਿ ਕਿਸਾਨ ਦਾ, ਔਰ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸਾਨ ਦੀ ਬਾਂਹ ਫੜ ਕੇ ਉਹਨੂੰ ਕਿਤੇ ਨਾ ਕਿਤੇ ਪਾਸੇ ਲਾਇਆ ਜਾਵੇ। ਸਾਡੇ ਨਾਲ ਕਿਸਾਨ ਵੀ ਨੇ, ਕੀ ਨਾਮ ਹੈ ਜੀ ਆਪਣਾ? ਤੀਰਥ ਸਿੰਘ ਜੀ। ਕਿੰਨਾ ਸਾਡੇ ਵੀਰੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਜਿਹੜੇ ਉੱਚੇ ਤੇ ਉਹ ਬਚ ਗਈਆਂ ਜੀ। ਜਿਵੇਂ ਬਾਈ ਨੇ ਕਿਹਾ ਮੇਰੇ ਸਾਹਮਣੇ ਵੀ ਡਰੇਨ ਖੁੱਲੀਆਂ ਨੇ, ਉਹਦੇ ਕਰਕੇ ਬਚਤ ਰਹਿ ਗਈ ਜੀ। ਇਹ ਕੁਦਰਤੀ ਆਫਤ ਹੈ ਜੀ, ਕੁਦਰਤੀ। ਇਹ ਚਲੋ ਹੁਣ ਫਸਲਾਂ ਉੱਚੀਆਂ ਨੇ ਜੀ, ਜੀਰੀਆਂ ਨੇ ਜਿਹੜੀਆਂ ਉੱਚੀਆਂ ਨੇ ਉਹ ਬਚ ਰਹੀਆਂ। ਬਾਕੀ ਵੀਰੇ ਨੁਕਸਾਨ ਹੈ ਜਿਹੜਾ ਕੱਲ੍ਹ ਨੂੰ ਵੱਢਣ ਵਾਲੀਆਂ ਨੇ ਜੀ, ਪਰਸੋਂ ਨੂੰ ਉਹ ਕਿਵੇਂ ਵੱਢੀਆਂ ਜਾਣਗੀਆਂ ਜੀ। ਆ ਦੇਖੋ ਮੂਲੀਆਂ ਤੀਆਂ, ਸਾਗ ਦੀ, ਇਹਦੇ ਵਿੱਚ ਸਭ ਕੁਝ ਖਤਮ ਹੈ। ਪਹਿਲਾਂ ਕੋਈ ਵਿਧਾਇਕ ਨਾ ਜੀ ਪਹਿਲਾਂ ਹਾਂ ਵੀਰੇ ਸਾਡੇ ਸਾਰੇ ਹੀ ਨਗਰ, ਇਕੱਲਾ ਨਗਰ ਨਹੀਂ ਸਾਰਾ ਏਰੀਆ ਕਹਿ ਰਿਹਾ। ਪਹਿਲਾਂ ਅੱਜ ਤੱਕ ਕੋਈ ਨਹੀਂ ਆਇਆ ਜੀ ਜਮਾ ਵੀ। ਚਲੋ ਅਸੀਂ ਵੋਟਾਂ ਆਮ ਆਦਮੀ ਪਾਈ, ਉਹ ਨਹੀਂ ਗੱਲ ਨਹੀਂ। ਜਿਹੜੇ ਪਹਿਲਾਂ ਕਾਂਗਰਸੀ ਉਹਨਾਂ ਨੂੰ ਪੁੱਛੋ ਜੀ ਕਿ ਕੋਈ ਆਇਆ, ਮਤਲਬ ਹੀ ਨਹੀਂ ਜੀ ਕਦੇ ਕੋਈ ਆਇਆ ਹੋਵੇ। ਸਾਨੂੰ ਤਾਂ ਆਹੀ ਬਹੁਤ ਖੁਸ਼ੀ ਆ ਜਿਹੜੇ ਉਰੇ ਐਮਐਲਏ ਸਾਹਿਬ ਖੜੇ ਨੇ, ਬਾਈ ਖੜੇ ਨੇ ਜੀ। ਆਹੀ ਸਾਨੂੰ ਤਾਂ ਬਸ ਐਂ ਹੋ ਗਿਆ ਵੀ ਸਾਡੇ ਪੁੱਤਾਂ ਵਾਂਗ ਫਸਲ ਪਾਲੀ ਵੀ ਸਾਡੇ ਤਾਂ ਦੁਬਾਰ ਤੋਂ ਹੋ ਗਈ। ਜਿਹੜੇ ਬਾਈ ਆ ਗਏ ਜੀ, ਪਹਿਲਾਂ ਆਉਣਾ ਤਾਂ ਆਉਣਾ, ਇੱਕ ਪਾਸੇ ਗੱਡੀ 'ਚ ਵੀ ਨਹੀਂ ਖੜਦੇ ਸੀ ਜੀ। ਜਿਹੜੇ ਉਹਨਾਂ ਦੇ ਮੂਹਰਲੇ ਧਰਨਾਟ ਬੰਦੇ ਤੇ ਉਹ ਜਾਂਦੇ ਜੀ ਜਾ ਕੇ ਵੀ ਇੰਨਾ ਇਹਨੂੰ ਨੂੰ ਮੁਆਵਜ਼ਾ ਪਾਓ ਜੀ, ਬਾਕੀ ਸਾਡੇ ਵਰਗੇ ਰਹੇ ਆਪਦੇ ਬੰਦੇ ਨੂੰ ਦੱਸੋ। ਉਹ ਬਜ਼ੁਰਗ ਖੜੇ ਨੇ, ਪੁੱਛੋ ਜੀ ਉਹਨਾਂ ਨੂੰ, ਕਦੇ ਵੀ ਨਹੀਂ ਕੋਈ ਆਇਆ ਧਰਮ ਜੀ। ਦੱਸੋ ਜੀ ਸਰਪੰਚ ਸਾਹਿਬ ਆਓ। ਕੋਈ ਨਹੀਂ ਆਇਆ, ਕਦੇ ਵੀ ਨਹੀਂ ਕੋਈ ਆਇਆ ਜੀ। ਤੁਸੀਂ ਆਏ ਹੋ ਉਰੇ ਨੂੰ ਆ ਜਾਓ ਲਾਣਦਾਰ ਜੀ। ਨਾ ਬਸ ਜੀ ਆਈ ਨਹੀਂ ਕੋਈ ਇੱਧਰ। ਆ ਕਿਹੜਾ ਫੈਸਲਾ ਜੀ, ਇਹਦੇ ਵਿੱਚ ਨਾ ਬੰਨ ਬਹੁਤ ਡਬਲ ਆਇਆ ਪਿਆ। ਸਾਡੇ ਨਾਲ ਹੋਰ ਵੀ ਕਿਸਾਨ ਨੇ, ਉਹਨਾਂ ਨਾਲ ਵੀ ਗੱਲ ਕਰਦੇ ਆ। ਇਹ ਟੁੱਟਿਆ ਹੋਇਆ ਜੀ ਸਾਈਫਲ। ਇਹ ਟੁੱਟਿਆ ਹੋਇਆ ਵਿੱਚੋਂ ਜੀ, ਜੇ ਤੁਹਾਨੂੰ ਕਣਕ ਮੌਕੇ ਖੋਲਦੇ ਆ ਜੀ ਤਾਂ ਕਣਕ ਦਾ ਨੁਕਸਾਨ ਹੁੰਦਾ ਨਾਲੇ। ਟੁੱਟਿਆ ਹੋਇਆ ਬਹੁਤ। ਚੱਲ ਰਿਹਾ ਜੀ, ਹਾਂ ਚੱਲੂਗੀ। ਹਾਂ
ਟ੍ਰੇਨ ਹੈ ਜੀ ਜਿਵੇਂ ਉਹਨਾਂ ਦਾ ਕੰਮ ਕਹਿੰਦੇ ਤੁਸੀਂ ਕਿਵੇਂ ਹੋਇਆ ਜਿਵੇਂ 2-3 ਪਿੰਡਾਂ ਦਾ ਪਾਣੀ ਪਾਸ ਸਾਰਾ ਬੰਦ ਹੈ ਮੇਰੇ ਇਹਨਾਂ ਨੂੰ ਉੱਚਾ ਬੰਦ ਹੈ ਭਾਈ ਨੇ ਮੇਰੇ ਸਾਹਿਬ ਆ ਕੇ ਨਾ ਕਿਤਾਬੀ ਕੀਤੀ ਚੈੱਕ ਕਰਿਆ ਜਮਾ ਸਹੀ ਸਾਰੇ ਪਾਣੀ ਮੂਲੀਆਂ ਮਰੀਆਂ ਸਾਗ ਮਰੇ ਸਾਰਾ ਕੁਝ ਮਿਲ ਗਿਆ ਜੀ ਤੇ ਇਹਨਾਂ ਨੂੰ ਆਪ ਜਾ ਕੇ ਪਾਣੀ ਦੇ ਵਿੱਚ ਖੜੇ ਨਾ ਆਇਓ ਸਰ ਅਸੀਂ ਸਾਡੇ ਲੜਨ ਦੇ ਨਹੀਂ ਦੇਖਿਆ ਉਹ ਤੁਸੀਂ ਦਿਖਾ ਦੇ ਮਾੜੀ ਆਓ ਜੀ ਮਾਨ ਸਰ ਮਾਨ ਸਾਹਿਬ ਆ ਕਿਸ ਤਰ੍ਹਾਂ ਦੇ ਪਹਿਲੇ ਵਿਧਾਇਕ ਵੀ ਜਿਹੜੇ ਆ ਕਿਸਾਨਾਂ ਉੱਪਰ ਕਰਕੇ ਖੇਤਾਂ ਦੇ ਵਿੱਚ ਬਾੜੀਆਂ ਦੇ ਸਾਗ ਦੇਖੋ ਗੱਲ ਤਾਂ ਵੀ ਫਰਜ਼ ਬਣਦਾ ਹੈ ਜੀ ਇਨਸਾਨੀਅਤ ਚਲੋ ਵਿਧਾਇਕ ਹੋਣਾ ਇੱਕ ਵੱਖਰੀ ਗੱਲ ਹੈ ਇੱਕ ਐਜ ਇਨਸਾਨੀਅਤ ਕਿਉਂਕਿ ਕਿਸਾਨੀ ਮੋਰਚੇ ਨਾਲ ਜੁੜੇ ਰਹੇ ਆ ਔਰ ਕਿਸਾਨਾਂ ਦੀ ਹਰ ਇੱਕ ਗੱਲ ਦੇ ਵਿੱਚ ਸ਼ਾਮਲ ਰਹੇ ਆ ਜਿੰਨੇ ਧਰਨਾ ਪ੍ਰਦਰਸ਼ਨ ਹੁੰਦੇ ਸੀ ਮੈਂ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਨਾਲ ਬਹਿੰਦਾ ਸੀ ਔਰ ਇਹ ਮੰਗ ਕਰਦੇ ਸੀ ਵੀ ਸਰਕਾਰ ਜਿਹੜੀ ਆ ਉਹ ਪ੍ਰੋਪਰ ਕਾਰਵਾਈ ਕਰੇ ਸਰਕਾਰ ਫਸਲ ਦਾ ਮੁੱਲ ਦੇਵੇ ਹੁਣ ਜਿਹੜੀ ਆਹ ਬਰਸਾਤ ਬੇਮੌਸਮੀ ਬਰਸਾਤ ਆਈ ਆ ਕਹਿੰਦੇ 31-32 ਸਾਲ ਬਾਅਦ ਇਹ ਐਸੇ ਹਾਲਾਤ ਪੰਜਾਬ ਦੇ ਬਣੇ ਨੇ ਕਿ ਬੇਮੌਸਮੀ ਜਿਹੜੀ ਹੈ ਮੌਨਸੂਨ ਵਾਪਸੀ ਦੇ ਵਿੱਚ ਰੁਕ ਗਈ ਹੈ ਔਰ ਪੂਰੇ ਦੇਸ਼ ਦੇ ਵਿੱਚ ਬੜੀ ਤਬਾਹੀ ਮਚਾਈ ਅੱਜ ਮੈਂ ਪਿੰਡਾਂ ਦਾ ਦੌਰਾ ਕਰ ਰਿਹਾ ਮੈਂ ਇਸ ਪਿੰਡ ਗਿਆ ਸੀ ਫਿਰ ਮੈਂ ਕੋਟਲੀ ਪਿੰਡ ਗਿਆ ਘੋੜੇ ਸਾਈਫਨ ਤੇ ਗਿਆ ਇਸ ਵਕਤ ਮੈਂ ਸਹੌਲੀ ਪਿੰਡ ਦੇ ਖੇਤਾਂ 'ਚ ਖੜਾ ਆ ਜਿਵੇਂ ਫਸਲ ਆ ਤੁਸੀਂ ਦੇਖ ਰਹੇ ਹੋ ਮੂਲੀਆਂ ਜੀ ਮੂਲੀਆਂ ਇਹ ਅਗੇਤੀ ਮੂਲੀ ਹੈ ਜਿੰਨੇ ਮਾਰਕੀਟ ਜਾਣਾ ਸੀਗਾ ਆਪਾਂ ਸਾਰੇ ਵੇਟ ਕਰਦੇ ਹਾਂ ਵੀ ਤਿਉਹਾਰਾਂ ਦੇ ਦਿਨ ਨੇ ਜੀ ਠੀਕ ਹੈ ਨਾ ਔਰ ਜਿਹੜੀਆਂ ਐਡਵਾਂਸ ਸਬਜ਼ੀਆਂ ਹੁੰਦੀਆਂ ਨੇ ਉਹ ਖਾਣ ਨੂੰ ਜੀ ਕਰਦਾ ਤੇ ਇਹ ਸਾਰੀਆਂ ਜਿਹੜੀਆਂ ਮੂਲੀਆਂ ਨੇ ਖਰਾਬ ਹੋ ਗਈਆਂ ਮੁਸ਼ਕ ਮਾਰ ਗਈਆਂ ਇਹ ਮੈਂ ਆਪ ਖੇਤਾਂ ਦੇ ਵਿੱਚ ਆ ਕੇ ਚੈੱਕ ਕੀਤਾ ਜੀ ਮਤਲਬ ਇਹਦੇ 'ਚ ਮੈਂ ਇਹ ਨਹੀਂ ਗੱਲ ਕਹਿ ਰਿਹਾ ਕਿ ਮੈਂ ਐਮਐਲਏ ਆ ਵਿਧਾਇਕ ਆ ਕੋਈ ਪਰ ਮੈਂ ਕਿਉਂਕਿ ਮੈਂ ਖੁਦ ਮਜ਼ਦੂਰ ਦਾ ਪੁੱਤ ਆ ਅਸੀਂ ਖੇਤਾਂ 'ਚ ਕੰਮ ਕਰਦੇ ਰਹੇ ਆ ਮੈਂ ਇਹ ਦਰਦ ਨੂੰ ਮਹਿਸੂਸ ਕਰਦਾ ਔਰ ਮੈਂ ਮੁੱਖ ਮੰਤਰੀ ਸਾਡੇ ਭਗਵੰਤ ਮਾਨ ਸਾਹਿਬ ਹੋਰਾਂ ਨੂੰ ਇਹ ਗੱਲ ਕਹਿੰਦਾ ਕਿ ਆਪਾਂ ਸਾਰੇ ਕਿਸਾਨਾਂ ਦਾ ਦਰਦ ਮਹਿਸੂਸ ਕਰਦੇ ਹਾਂ ਕਿ ਬਹੁਤ ਜਲਦੀ ਇਹ ਸਾਰੇ ਦਾ ਜਿਹੜਾ ਗਿਰਦਾਵਰੀ ਕਰਕੇ ਜਿਹੜਾ ਇਹਨਾਂ ਜੋ ਵੀ ਆਪਾਂ ਸਰਕਾਰ ਵੱਲੋਂ ਇਹਨਾਂ ਨੂੰ ਦੇ ਸਕਦੇ ਹਾਂ ਇਹਨਾਂ ਦੀ ਬਾਤ ਕਰਦੇ ਹਾਂ ਕਿਸਾਨ ਨੇ ਜਿਨ੍ਹਾਂ ਨੇ ਬੜੀ ਉਮੀਦ ਨਾਲ ਆਮ ਪਾਰਟੀ ਨੂੰ ਵੋਟਾਂ ਵੀ ਪਾਈਆਂ ਨੇ ਬੜੀ ਉਮੀਦ ਵੀ ਰੱਖਦੇ ਆ ਔਰ ਖਾਸ ਕਰਕੇ ਸਾਡੀ ਸਰਕਾਰ ਤੋਂ ਉਮੀਦ ਰੱਖਦੇ ਆ ਉਹਨਾਂ ਨੂੰ ਆਪਣੀ ਸਰਕਾਰ ਨਾਲ ਆਪਣਾ ਪਾਉਣ ਲੱਗਦਾ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਮੇਰੇ ਨਾਲ ਐਸਡੀਐਮ ਨਾਭਾ ਮੈਡਮ ਕਨੂ ਗਰਗ ਜੀ ਨੇ ਤਹਿਸੀਲਦਾਰ ਧਨਵਾਦ ਸਾਹਿਬ ਨਾਲ ਨੇ ਸਾਡੇ ਹੋਰ ਵੀ ਮੁਲਾਜ਼ਮ ਜਿਹੜੇ ਨੇ ਪਟਵਾਰੀ ਸਾਹਿਬਾਨ ਕੁਸ਼ਾਗਰ ਨੇ ਅਸੀਂ ਸਾਰੇ ਹੀ ਆਏ ਆ ਖੁਦ ਚੱਲ ਕੇ ਪਹਿਲੀ ਵਾਰ ਦੱਸ ਰਹੇ ਕਿ ਪਹਿਲੀ ਵਾਰ ਆ ਕੇ ਕੋਈ ਚੈੱਕ ਕਰ ਰਿਹਾ ਅੱਗੇ ਕੀ ਹੁੰਦਾ ਸੀ ਧਰਨਾ ਪ੍ਰਦਰਸ਼ਨ ਮੰਗ ਪੱਤਰ ਐਸਡੀਐਮ ਦਫ਼ਤਰ ਡੀਸੀ ਨੂੰ ਮੰਗ ਪੱਤਰ ਤਾਂ ਕਿਤੇ ਮਾੜਾ ਮੋਟਾ ਕੋਈ ਸੁਣਦਾ ਸੀ ਤੇ ਇਹ ਅਸੀਂ ਆਪ ਪਹਿਲ ਕਰਕੇ ਤਾਂ ਕਿ ਕਿਸਾਨਾਂ ਦਾ ਜਿਹੜਾ ਜੋ ਵੀ ਮੁਆਵਜ਼ਾ ਬਣਦਾ ਮੁਆਵਜ਼ਾ ਉਹ ਸਰਕਾਰ ਦੇ ਸਮੇਂ ਸਿਰ ਦੇ ਸਕੇ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਗੁਰਦੇਵ ਸਿੰਘ ਦੇਵਮਾਨ ਐਮਐਲਏ ਨਾਭਾ ਦੇ ਪਿੰਡਾਂ ਦਾ ਦੌਰਾ ਕਰ ਰਹੇ ਹਾਂ ਜੀ ਕਿ ਜਿਹੜੀ ਬਰਸਾਤ ਆਈ ਸੀ ਬੜੀ ਭਿਆਨਕ ਬਰਸਾਤ ਦਾ ਕਿੰਨਾ ਕੁ ਨੁਕਸਾਨ ਹੋਇਆ ਮੇਰੇ ਨਾਲ ਐਸਡੀਐਮ ਨਾਭਾ ਮੈਡਮ ਕਨੂ ਗਰਗ ਜੀ ਤੇ ਸਾਡੇ ਧਨਵਾਦ ਸਾਹਿਬ ਤਹਿਸੀਲਦਾਰ ਸਾਹਿਬ ਪਟਵਾਰੀ ਸਾਹਿਬ ਤੇ ਬਾਕੀ ਹੋਰ ਸਾਰੇ ਮੁਲਾਜ਼ਮ ਨਾਲ ਨੇ ਜੀ ਅਸੀਂ ਸਾਰੇ ਵਿਜ਼ਿਟ ਕਰ ਰਹੇ ਹਾਂ ਪਹਿਲਾਂ ਮੈਂ ਇਸ ਪਿੰਡ ਗਏ ਸੀ ਕਿ ਜਿਹੜਾ ਨਾਭਾ ਦੇ ਬਿਲਕੁਲ ਨਾਲ ਆ ਉਸ ਤੋਂ ਬਾਅਦ ਕੋਟਲੀ ਪਿੰਡ ਫਿਰ ਸਾਈਫਨ ਆ ਘੋੜੇ ਪਿੰਡ ਦਾ ਜੀ ਤੇ ਉਸ ਤੋਂ ਬਾਅਦ ਹੁਣ ਅਸੀਂ ਸਹੌਲੀ ਪਿੰਡ ਜਿਹੜਾ ਵਿਧਾਨ ਸਭਾ ਨਾਭਾ ਦਾ ਇੱਥੇ ਪਹੁੰਚੇ ਹਾਂ ਇੱਥੇ ਕੁਝ ਕਿਸਾਨ ਵੀਰਾਂ ਦੀ ਫਸਲ ਜਿਹੜੀ ਹੈ ਸਬਜ਼ੀ ਵਗੈਰਾ ਦਾ ਵੀ ਨੁਕਸਾਨ ਹੋਇਆ ਤੇ ਉਹਦਾ ਅਸੀਂ ਮੁਆਇਨਾ ਕਰ ਰਹੇ ਹਾਂ ਔਰ ਤਹਿਸੀਲਦਾਰ ਸਾਹਿਬ ਨਾਲ ਨੇ ਜੀ ਤਾਂ ਕਿ ਕਿਸਾਨਾਂ ਦਾ ਜਿਹੜਾ ਵੀ ਕੋਈ ਨੁਕਸਾਨ ਹੋਇਆ ਉਹਦਾ ਪ੍ਰੋਪਰ ਗਿਰਦਾਵਰੀ ਹੋ ਕੇ ਉਹਨਾਂ ਨੂੰ ਉਹਦਾ ਪ੍ਰੋਪਰ ਮੁਆਵਜ਼ਾ ਵੀ ਮਿਲੇ ਅੱਗੇ ਤਾਂ ਸਰਕਾਰਾਂ ਤੋਂ ਮੁਆਵਜ਼ੇ ਦੀ ਮੰਗ ਕਰਦੇ ਹੁੰਦੇ ਸੀ ਪਰ ਕਿਸੇ ਨੂੰ ਕੋਈ ਮੁਆਵਜ਼ਾ ਨਹੀਂ ਸੀ ਮਿਲਦਾ ਪਰ ਸਾਡੀ ਇਹ ਪਹਿਲ ਅਸੀਂ ਕਿ ਆਪ ਕਿਸਾਨਾਂ ਕੋਲ ਜਾ ਕੇ ਪੁੱਛ ਰਹੇ ਹਾਂ ਕਿ ਭਾਈ ਕਿੰਨਾ ਕੁ ਨੁਕਸਾਨ ਹੋਇਆ ਸਾਰੇ ਆਪਣਾ ਨੁਕਸਾਨ ਨੋਟ ਕਰਾਓ ਤਾਂ ਕਿ ਉੱਪਰ ਤੱਕ ਰਿਪੋਰਟ ਬਣਾ ਕੇ ਜਾਵੇ ਤੇ ਇੱਥੇ ਕਾਫੀ ਇਹ ਨੀਵਾਂ ਏਰੀਆ ਜਿਹੜਾ ਨਾ ਜੀ ਇਹ ਮੰਨਿਆ ਜਾਂਦਾ ਔਰ ਇਸ ਏਰੀਆ ਦੇ ਵਿੱਚ ਕਿੱਧਰ ਨੂੰ ਜਾਣਾ ਜੀ ਸਰ ਜੀ ਪਾਣੀ ਦਾ ਆ ਏਰੀਆ ਦੇ ਸਾਰੇ ਜੇ ਖੜਾ ਇੱਧਰ ਜਿੱਥੇ ਰੋਕਿਆ ਹੋਇਆ ਬੰਨ ਜੀ ਉਹ ਜਾ ਕੇ ਦੇਖ ਸਕਦੇ ਹੋ ਵੀ ਕਿੰਨਾ ਉੱਚਾ ਮੇਰੇ ਨੂੰ ਜ਼ਿਆਦਾ ਉੱਚਾ ਬੰਨ ਲੱਗਿਆ ਹੋਇਆ ਕਿਹੜਾ ਗਾਹਾਂ ਪਾਣੀ ਤੇ ਕ੍ਰੋਸ ਨਹੀਂ ਹੋ ਰਿਹਾ ਆਹ ਮਾਜਰੀ ਤੱਕ ਇਹ ਦੇਖ ਲਓ ਜੀ ਬੰਨ ਆਮਲਾ ਸਾਈਫਲ ਦਾ ਜੰਮ ਸਾਰਾ ਪਾਣੀ ਇੱਧਰ ਦੇਖ ਲਓ ਜੀ ਉਤਰੀ ਸਾਈਡ ਬੰਨ ਉਤਰ ਕੇ ਦੇਖ ਸਕਦੇ ਹੋ ਇੱਥੋਂ ਗਿੱਲਾ ਬੰਨ ਕਿੱਥੇ ਲਾਇਆ ਉਹ ਆ ਜੀ ਜਿੱਥੇ ਉਹ ਬੰਨ ਮਾਜਰੀ ਦਾ ਜੀ ਨਾਨੋਵਾਲ ਦਾ ਪਾਣੀ ਮੰਗਿਆਲ ਦਾ ਸਾਰਾ ਇੱਥੇ ਹੀ ਆਉਂਦਾ
ਸੈਲਰਾਂ ਦਾ ਕੱਡਾ ਫਾ ਜੀ ਪੂਰੀ ਇਹ ਗਾਹਾਂ ਉਹ ਜਾਂਦੇ ਨੇ ਵੱਢਣ ਆ ਦੇਖੋ ਜੀ ਇੱਧਰ ਆ ਕੇ ਉਹਦੀ ਕਲੋਨੀਆਂ ਦੱਬਣਗੇ ਜੀ ਸੜਕ ਤੇ ਯਾਰ ਆ ਬੰਦਾ ਜੀ ਸਾਈਕਲ ਬੰਦਾ ਜੀ ਸੁਕਰਾਲੀ ਦਾ ਸਾਰਾ ਪਾਣੀ ਉਰੇ ਆਉਂਦਾ ਜੀ ਠੀਕ ਹੈ ਫੜਾ ਦੇ ਬਾਪੂ ਕੀ ਲਾ ਦਿੱਤਾ ਨਾ ਜੀ ਇਹ ਉੱਚਾ ਜੀ ਉਧਰ ਲੰਘ ਗਿਆ ਪਾਣੀ ਦਾ ਸਾਰਾ ਇਹ ਸਾਰਾ ਪਾਣੀ ਉਧਰ ਹੀ ਸਾਰੀ ਚੀਜ਼ ਮਰੀ ਹੋਈ ਹੈ ਜੀ ਇਹ ਹੁਣ ਚੱਲ ਰਿਹਾ ਇਹ ਜੀ ਜਿੱਥੇ ਹੋ ਚਿੱਟੇ ਘਰ ਟੰਗਦੇ ਨੇ ਉੱਥੇ ਦੀ ਪਾਣੀ ਆ ਰਿਹਾ ਜੀ ਸੜਕ ਤੇ ਹੁਣ ਦੇਖ ਸਕਦੇ ਹੋ ਇਹ ਸਾਰੇ ਉਰੇ ਨੂੰ ਆਊਗਾ ਜੀ ਪਾਣੀ ਹਾਂ ਇਹ ਆ ਹੋ ਉੱਥੇ ਪਾਣੀ ਹੁਣ ਇੱਧਰ ਨੂੰ ਚੱਲ ਰਿਹਾ ਜੀ ਆਏ ਆ ਨੀਵੀਂ ਚ ਵੀ ਆ ਰਿਹਾ ਮਤਲਬ ਉਹ ਜਗ੍ਹਾ ਤੋਂ ਪਾਣੀ ਇੱਧਰ ਨੂੰ ਜਾ ਰਿਹਾ ਹਾਂ ਇੱਥੇ ਆਉਂਦਾ ਜੀ ਹੋ ਉੱਥੇ ਸੈਂਫਲ ਮੂਰੇ ਸੈਂਫਲ ਬੰਦਾ ਹੈ ਪਾਣੀ ਨੂੰ ਰਾਹ ਨਹੀਂ ਜੀ ਹੈਗਾ ਨਿਕਲ ਨੂੰ ਹੁਣ ਉੱਥੇ ਚੱਲ ਰਿਹਾ ਜੀ ਪਾਣੀ ਬਹੁਤ ਹੈ ਜੀ ਰਾਤ ਨੂੰ ਚਲੀ ਗਈ ਜੀ ਸਾਰੀ ਰਾਤ ਦਿਨ ਬਾਈ ਇਹਦਾ ਸਰੋਂ ਗਾਹਾਂ ਰਸਤੇ ਨੇ ਸਾਰੇ ਰਸਤੇ 'ਚ ਖਾਰ ਪਈ ਹੋਈ ਹੈ ਸਾਰਾ ਪਾਣੀ ਇੱਧਰ ਨੂੰ ਆ ਰਿਹਾ ਜੀ ਤਾਂ ਬਾਪੂ ਕਰੇ ਆਈ ਸੀ ਪਹਿਲਾਂ ਨੇ ਮਾਉਣ ਕਿੰਨਾ ਇੱਧਰ ਨੂੰ ਆਊਗਾ ਮੂਲੀਆਂ ਵਿੱਤੀਆਂ ਲਾਈਆਂ ਹੋਈਆਂ ਇਹ ਮਰ ਗਈਆਂ ਉਧਰ ਪਾਣੀ ਬਹੁਤ ਜ਼ਿਆਦਾ ਆ ਰਿਹਾ ਉਹ ਸੈਂਫਲ 'ਚ ਬੰਨ ਲਾਇਆ ਪਿਆ ਜੀ ਜੋ ਬੰਨ ਲਾ ਦੇਖ ਲਓ ਜੀ ਖੋਲ ਕੇ ਨਾ ਇਹ ਬੂਰਲੇ ਲਾ ਦਿੰਦੇ ਨੇ ਕਿਸੇ ਮਰਦੇ ਨਹੀਂ ਕਿਸੇ ਦੀ ਬਾਜੂ ਨਾਲ ਤੁਰੀ ਜਾਂਦਾ ਪਾਣੀ ਹਾਂ ਬੰਦੇ ਮਸ ਕੇ ਲਾਵੇ ਕਹਿੰਦੇ ਆ ਜਾਓ ਕਹਿੰਦੇ ਲੜਾਈ ਕਰਾਂਗੇ ਸਾਤੋਂ ਲੜਾਈ ਹੁੰਦੀ ਜੀ ਇਹ ਮੂਲੀਆਂ ਦੀ ਆ ਮੂਲੀਆਂ ਗੋਭੀ ਆ ਉਹ ਦੇਖੋ ਹੁਣ ਉਹ ਪੱਕੀ ਜੀ ਵੀ ਆ ਸਾਡੇ ਵਾਲੀ ਉਹ ਰੱਬੀ ਦਾ ਨਾ ਪਾਣੀ ਦਾ ਚੱਲ ਫਲਟਰ ਸਾਹ ਦੇ ਬੰਦ ਨਾ ਕਰ ਗੋਭੀ ਦੀ ਜੀ ਆ ਮੂਲੀ ਦੀ ਚੱਲ ਅੱਧੀ ਮੰਨ ਅੱਧੀ ਦੀ ਗੋਭੀ ਦੀ ਹੋਇਆ ਨਾਲ ਵਿੱਚੇ ਗੋਭੀ ਆ ਜੀ ਵਿੱਚੇ ਮੂਲੀ ਦੀ ਡੂੰਗਾ ਜਾਊਗਾ ਜੀ ਇਹ ਨਹੀਂ ਜੀ ਹੈਗੀ ਮੂਲੀ ਆਹ ਦੇਖੋ ਮੂਲੀ ਆਹ ਦੇਖਦੀ ਆਹ ਆਹ ਦਾ ਉਹਦਾ ਗੋਭੀ ਦਾ ਪੇਟ ਆ ਉਹ ਆਈ ਮੂਲੀ ਉਧਰਲੇ ਪਾਸੇ ਇਹਦਾ ਖਤਮ ਹੋ ਗਈ ਜੀ ਇਹਦਾ ਵੀਰੇ ਖਤਮ ਹੋ ਗਈ ਉਹ ਮੂਲੀ ਪੱਟ ਕੇ ਦਿਖਾ ਦਿਓ ਪੱਟ ਕੇ ਚਲੋ ਜਿਹੜੇ ਇਸ ਏਰੀਆ ਦੇ ਇੰਚਾਰਜ ਨੇ ਵਿੱਚ ਬੜਾ ਜੀ ਓਏ ਲਾਓ ਚੱਕੋ ਜੀ ਭਾਰਤ ਪੈਂਦਾ ਏ ਚਲੋ ਮਹਾਰਾਜ ਚਲੋ 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 ਅਸੀਂ ਕੱਟ ਸੀ ਪਾਣੀ ਇਹ ਮੂਲੀਆਂ ਸੀਗੀਆਂ ਮੂਲੀਆਂ ਪੂਰਾ ਹਾਂ ਜੀ ਹਾਂ ਸਾਰੀਆਂ ਦੇਖੋ ਮੁਸਕ ਮਾਰ ਰਹੀ ਹੈ ਕੱਟ ਗਿਆ ਜੀ ਇਹ ਤਾਂ ਬਹੁਤ ਬਹਿ ਗਈਆਂ ਜੀ ਪੱਤੇ ਵੀ ਨਹੀਂ ਇੱਥੇ ਆਏ ਤਾਂ ਕਾਇਦਨ ਹੋ ਗਏ ਨਾਲੇ ਮੀਂਹ ਇਹ ਸਾਈਬਲ ਤੇ ਬੰਨ ਠੋਕਿਆ ਪਿਆ ਉਹ ਜੇ ਬੰਨ ਵੱਡਾ ਐਵੇਂ ਪਾਣੀ ਨਾਲ ਦੀ ਨਾਲ ਨਿਕੜੀ ਆਵੇ ਅਸੀਂ ਜੱਟ ਦੀ ਮਿੱਤਰ ਇੱਕ ਗੱਲ ਤੋਂ ਬਹੁਤ ਖੁਸ਼ ਹਾਂ ਜਿਹੜਾ ਅੱਜ ਬਾਈ ਛੱਡੋਗੇ ਫਿਰ ਸਾਰਾ ਪਿੰਡ ਖੜਾ ਅੱਜ ਤੱਕ ਸਾਡੀ ਕਿਸੇ ਨੇ ਸਾਰ ਨਹੀਂ ਦਿੱਤੀ ਵੀਰੇ ਚਾਹੇ ਸਾਡੀ ਇੱਕ ਵਾਰੀ ਸਾਡੇ ਚਾਹੇ ਦੋ ਵਾਰੀ ਮਰ ਜਾਣ ਜੀ ਸਾਨੂੰ ਬਾਈ ਦੇ ਭਰੋਸਾ ਆ ਦੇਖੋ ਰੇ ਖੜਾ ਪਹਿਲਾਂ ਵਾਲਾ ਅੱਜ ਤੱਕ ਕੋਈ ਨਹੀਂ ਆਇਆ ਵੀਰੇ ਕੋਈ ਸਾਰੇ ਪਿੰਡ 'ਚ ਪੁੱਛ ਲਓ ਜਾ ਕੇ ਆਹ ਤਾਂ ਮਤਲਬ ਹੀ ਨਹੀਂ ਜੀ ਇੱਕ ਖੜ ਜੇ ਮੈਂ ਕਿਉਂ ਉਹਨਾਂ ਚੋਂ ਕੋਈ ਨਹੀਂ ਆਇਆ ਇੱਥੇ ਬੁਲਾ ਲੈਣਾ ਮੈਂ ਮਾਰਨਾ ਸ਼ਾਟ ਇੱਕ ਮਾਰ ਇੱਥੇ ਤੋਂ ਜ਼ਿਆਦਾ ਤੁਰ ਗਿਆ ਪਿੰਡ ਇੱਧਰ ਨੂੰ ਗੱਜ ਪੁੱਟਾਂ ਟਾਈਮ ਨੂੰ ਵੀ ਅੱਧੇ ਤੋਂ ਜ਼ਿਆਦਾ ਪਿੰਡ ਇੱਧਰ ਹੋ ਗਿਆ ਸੀ ਇਹਦਾ ਸੜਕੀਆਂ ਜੀ ਇਹਦਾ ਮੁਸਕ ਮਾਰਦਾ ਖਾਤੀਆਂ ਵੀ ਯਾ ਇੰਨੇ ਥਾਂ ਦੀਆਂ ਤਾਂ ਅਸੀਂ ਪੱਟ ਕੇ ਲੈ ਗਏ ਜੀ ਮੂਲੀਆਂ ਆਪਣਾ ਨਹੀਂ 10 ਦਿਨ 10 ਦਿਨ ਝੋਨੇ ਤੋਂ ਥੱਲੇ ਬਹਿ ਜਾਣਾ ਸਾਰਾ ਅੱਧੋ ਅੱਧ ਬੱਲੇ ਪਊਗਾ ਬਾਅਦ ਆ ਕੱਲ ਲੈ ਗਏ ਜੀ ਇੰਨੇ ਥਾਂ ਦੀਆਂ ਪੱਟ ਕੇ ਅਸੀਂ ਕਿਸੇ ਨੇ ਨਹੀਂ ਖਾਧੀਆਂ ਹਾਰ ਕੇ ਸਿੱਟੀਆਂ ਨੇ ਹੁੰਦਾ ਹੈ
ਤੇ ਗਾਹਾਂ ਨੁਕਸਾਨ ਉਹ ਤੋਂ ਗਾਹਾਂ ਨਹੀਂ ਰਸਤਾ ਹੈਗੇ ਨਾ ਹੁਣ ਤਾਂ ਸੈਂਫਲ ਕਾਨੂੰ ਆ ਜੀ ਖੁੱਲਾ ਸੈਫਲ ਨੂੰ ਦੇਖੋ ਜੀ ਚੱਲਦਾ ਪਾਣੀ ਕੋਈ ਮਾਰ ਨਹੀਂ ਕਰਦਾ ਜੇ ਚੱਲੀ ਜਾਵੇ ਪਾਣੀ ਕੋਈ ਮਾਰ ਨਹੀਂ ਕਰਦਾ ਹੈਗਾ ਖੜਾ ਪਾਣੀ ਛਾੜਦਾ ਬਸ ਉਹ ਜਾਂਦਾ ਕੈਦੂਪੁਰ ਨੂੰ ਪਾਣੀ ਤਾਂ ਜੀ ਹਰੇਕ ਪਾਸੇ ਨੂੰ ਜਾਂਦਾ ਹੀ ਹੁੰਦਾ ਹੈ ਮਾਜਰੀ ਤੋਂ ਨਾਨੋਵਾਲ ਤੋਂ ਨਾਨੋਗੀ ਤੋਂ ਮੰਗੇ ਵਾਲਾ ਕਾਸਬਾਲ ਤੱਕ ਆਉਂਦਾ ਤੁਹਾਡੇ ਉਹ ਗਾਹਾਂ ਤੋਂ ਚੱਲ ਲੋਮੀਆਂ ਕਲਾਈਆਂ ਲਵੇ ਇਹ ਗੇਤੀ ਮੂਲੀ ਸੀ ਜਿਹੜੀ ਨਾ ਆਪਣਾ ਤਕਰੀਬਨ ਦੁਸਹਿਰਾ ਉਹਨਾਂ ਦੇ ਦਿਨਾਂ ਦੀਵਾਲੀ ਦੇ ਸੂਬੇ ਭਰ ਵਿੱਚ ਹੋਈ ਬੇਮੌਸਮੀ ਬਰਸਾਤ ਦੇ ਨਾਲ ਜਿੱਥੇ ਕਿਸਾਨਾਂ ਦੀ ਫਸਲ ਦਾ ਕਾਫੀ ਵੱਡਾ ਨੁਕਸਾਨ ਹੋਇਆ, ਅਸੀਂ ਨਾਭਾ ਵਿਖਿਆ। ਨਾਭਾ ਦੇ ਹਲਕਾ ਵਿਧਾਇਕ ਖੁਦ ਪਾਣੀ ਵਿੱਚ ਵੜ ਕੇ ਜੋ ਇੱਥੇ ਖੇਤ ਸੀ ਮੂਲੀਆਂ ਦਾ ਆਪ ਜਾਇਜ਼ਾ ਲੈਣ ਪਹੁੰਚੇ ਨੇ ਤੇ ਵੱਖ-ਵੱਖ ਪਿੰਡਾਂ ਦਾ ਵੀ ਜਾਇਜ਼ਾ ਲਿਆ ਤੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕਿਸ ਤਰ੍ਹਾਂ ਦੇਖਦੇ ਹੋ ਵਿਧਾਇਕ ਸਾਹਿਬ ਖੁਦ ਪਾਣੀ ਵਿੱਚ ਹੀ ਉਤਰ ਗਏ? ਹਾਂ ਬਿਲਕੁਲ ਮੈਂ ਦਰਦ ਹੈ ਸਾਨੂੰ ਜੀ ਮੈਂ ਵੀ ਅਸੀਂ ਲੇਬਰ ਕਰਦੇ ਰਹੇ ਹਾਂ ਕਿਸਾਨੀ ਦੇ ਕੰਮ ਕੀਤੇ ਨੇ ਬੜੀ ਬੇਮੌਸਮੀ ਬਰਸਾਤ ਦੇ ਨਾਲ ਬੜਾ ਨੁਕਸਾਨ ਜਿਹੜਾ ਜੀ ਉਹ ਕਿਸਾਨ ਦਾ ਜਦੋਂ ਹੁੰਦਾ ਤਾਂ ਬਰਦਾਸ਼ਤ ਨਹੀਂ ਹੁੰਦਾ ਬੜਾ ਦਰਦ ਹੁੰਦਾ। ਅੱਜ ਮੈਂ ਤੇ ਮੇਰੇ ਨਾਲ ਐਸਡੀ ਨਾਭਾ ਮੈਡਮ ਕਨੂੰ ਕਰਕੇ ਜੀ ਸਾਡੇ ਤਹਿਸੀਲਦਾਰ ਸਾਹਿਬ ਧਨੋਆ ਸਾਹਿਬ ਪਟਵਾਰੀ ਸਾਹਿਬਾਨ ਕਈ ਆਏ ਹੋਏ ਨਾਲ ਅਸੀਂ ਸਾਰੇ ਦੌਰਾ ਕਰ ਰਹੇ ਹਾਂ। ਪਹਿਲਾਂ ਮੈਂ ਇਸ ਪਿੰਡ ਗਏ ਸੀ ਉੱਥੇ ਕਾਫੀ ਜਿਹੜੀ ਗੇਤੀ ਛੇਤੀ ਫਸਲ ਹੈ ਜਿਹੜੀ ਬਾਸਮਤੀ ਉਹ ਡਿੱਗ ਗਈ ਹੈ ਕਾਫੀ ਨੁਕਸਾਨ ਉਹਦਾ ਹੋਇਆ ਤੇ ਉਸ ਤੋਂ ਬਾਅਦ ਅਸੀਂ ਕੋਟਲੀ ਪਿੰਡ ਗਏ ਆ ਫਿਰ ਸਾਈਕਲ ਹੈਗਾ ਜੀ ਭੂਰੇ ਪਿੰਡ ਜਦੋਂ ਉੱਪਰੋਂ ਪਾਣੀ ਸਾਰਾ ਆਉਂਦਾ ਜਿਹੜੇ ਜੋੜੇ ਪੁਲਾਂ ਤੋਂ ਤੇ ਉੱਥੋਂ ਦਾ ਮਾਇਨਾ ਕੀਤਾ ਕਾਫੀ ਕੰਟਰੋਲ ਦੇ ਵਿੱਚ ਆ ਪਰ ਜਿੱਥੇ ਨੀਵੀਂ ਜਗ੍ਹਾ ਜਿਵੇਂ ਆ ਆਪਾਂ ਨੀਵੀਂ ਜਗ੍ਹਾ 'ਚ ਖੜੇ ਆ ਇੱਥੇ ਜਿਹੜੀ ਸਬਜ਼ੀਆਂ ਸੀਗੀਆਂ ਗੇਤੀਆਂ ਜਿਵੇਂ ਗੋਭੀ ਹੈ ਮੂਲੀ ਹੈ ਜਿਹੜੀਆਂ ਵੀ ਸਭ ਲੱਗੀਆਂ ਹੋਈਆਂ ਸੀ ਫਸਲਾਂ ਉਹ ਸਾਰੀਆਂ ਤਕਰੀਬਨ ਹੋ ਕਾਫੀ ਨੁਕਸਾਨ ਮਤਲਬ ਇਹ ਤਾਂ ਮੁਸ਼ਕ ਮਾਰ ਰਹੀ ਹੈ ਮੂਲੀਆਂ ਦੇ ਵਿੱਚ ਤੇ ਝੋਨੇ ਦੇ ਵਿੱਚੋਂ ਵੀ ਬਹੁਤ ਸਾਰੇ ਮੈਂ ਦੇਖਿਆ ਆਪਣੀ ਪਾਣੀ ਦੀਆਂ ਟੈਂਕੀਆਂ ਜਿਨ੍ਹਾਂ ਕੋਲ ਹੈਗੇ ਨੇ ਉਹ ਪਾਣੀ ਲਾ ਆਪ ਕੱਢ ਰਹੇ ਨੇ ਠੀਕ ਹੈ ਨਾ ਤਾਂ ਕਿ ਕਿਸੇ ਤਰੀਕੇ ਨਾਲ ਜਿਹੜੀ ਫਸਲ ਜਿਹੜੀ ਹੈ ਬਚ ਸਕੇ। ਸੋ ਮੈਂ ਆਪ ਆਇਆ ਇਸ ਵਕਤ ਸੌਲੀ ਪਿੰਡ ਦੇ ਵਿੱਚ ਤੇ ਪ੍ਰਮਾਤਮਾ ਕਿਰਪਾ ਰੱਖੀ ਅੱਗੇ ਮੌਸਮ ਠੀਕ ਠਾਕ ਰਹੇ ਕਿਉਂਕਿ ਉੱਤਰਾਖੰਡ ਪਾਲੀ ਫਸਲ ਜਦੋਂ ਆਪਣੀ ਅੱਖਾਂ ਸਾਹਮਣੇ ਬਰਬਾਦ ਹੁੰਦੀ ਹੈ ਤਾਂ ਫਿਰ ਬਰਦਾਸ਼ਤ ਨਹੀਂ ਕਿਸਾਨ ਮੈਂ ਇੱਕ ਪਿੱਛੇ ਖੇਤ ਸੀਗਾ ਕਿਹਨਾਂ ਦਾ ਖੇਤ ਸੀ ਤੇ ਤੀਜੀ ਵਾਰ ਝੋਨਾ ਲਾਇਆ ਨਿੰਦਰ ਸਿੰਘ ਦੇ ਸੌਲੀ ਪਿੰਡ ਤੋਂ ਤੀਜੀ ਵਾਰ ਝੋਨਾ ਲਾਇਆ ਉਹਨਾਂ ਨੇ ਤੀਜੀ ਵਾਰ ਝੋਨਾ ਵੀ ਪਾਣੀ ਦੇ ਵਿੱਚ ਖੜਾ ਹੈ ਮਤਲਬ ਚਲੋ ਇਹ ਤਾਂ ਪ੍ਰਮਾਤਮਾ ਦਾ ਕਰੋਪੀ ਹੈ ਕਹਿਰ ਲਾ ਲਓ ਜਾਂ ਕਿਵੇਂ ਲਾ ਲਓ ਤੇ ਪਰ ਇਹ ਬੜਾ ਦੁੱਖ ਹੁੰਦਾ ਕਿਉਂਕਿ ਅਸੀਂ ਖੁਦ ਪ੍ਰੋਟੈਸਟ ਕਰਦੇ ਰਹੇ ਹਾਂ ਧਰਨੇ ਦਿੰਦੇ ਰਹੇ ਹਾਂ ਕਿ ਕਿਸਾਨ ਦਾ ਇੱਦਾਂ ਨੁਕਸਾਨ ਹੁੰਦਾ ਤਾਂ ਸਰਕਾਰਾਂ ਨੂੰ ਗੱਲ ਸੁਣਨੀ ਚਾਹੀਦੀ ਹੈ ਬਾਂਹ ਫੜਨੀ ਚਾਹੀਦੀ ਹੈ ਤੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਸ ਤਾਂ ਮਤਲਬ ਸ਼ੁਰੂ ਤੋਂ ਕਿਸਾਨਾਂ ਦੇ ਨਾਲ ਖੜੇ ਹਾਂ ਤੇ ਮੈਂ ਆਪ ਆਇਆ ਚੈੱਕ ਕਰਨ ਔਰ ਆਪ ਪਟਵਾਰੀ ਸਾਹਿਬ ਨਾਲ ਨੇ ਤਹਿਸੀਲਦਾਰ ਸਾਹਿਬ ਨਾਲ ਨੇ ਮੈਡਮ ਐਸਡੀਐਮ ਕਨੂੰ ਗਰਗ ਜੀ ਨਾਲ ਨੇ ਆਪ ਅਸੀਂ ਸਾਰਾ ਮੁਆਇਨਾ ਕਰਕੇ ਆਰਡਰ ਕਰ ਰਹੇ ਹਾਂ ਕਿ ਕੋਈ ਵੀ ਰਹਿ ਨਾ ਜਾਵੇ ਜਿਹਦਾ ਵੀ ਨੁਕਸਾਨ ਹੋਇਆ ਉਹ ਪ੍ਰੋਪਰ ਤਰੀਕੇ ਨਾਲ ਗਿਰਦਾਵਰੀ ਹੋ ਕੇ ਸਰਕਾਰ ਉਹਨਾਂ ਨੂੰ ਉਹਨਾਂ ਦਾ ਬਣਦਾ ਜਿਹੜਾ ਮੁਆਵਜ਼ਾ ਦੇਵੇ। ਕਿੰਨਾ ਕੁ ਰਕਬਾ ਲੱਗਦਾ ਨਾਭੇ ਏਰੀਆ ਦਾ ਤੁਸੀਂ ਦੇਖੋ ਇਹਦੀ ਰਿਪੋਰਟ ਤਾਂ ਤਕਰੀਬਨ ਹਫ਼ਤੇ ਦੇ ਵਿੱਚ ਰਿਪੋਰਟ ਆਏਗੀ ਜੀ ਪੂਰੀ ਕਿਉਂਕਿ ਹਾਲੇ ਤਾਂ ਸਾਰਾ ਅਸੀਂ ਆਪ ਅੱਜ ਮੁਆਇਨਾ ਕੀਤਾ ਅਫਸਰ ਸਾਹਿਬਾਨ ਸਾਰੇ ਕੰਮ ਕਰਨਗੇ ਫਿਰ ਕਈ ਕਿਸਾਨ ਵੀਰ ਆਉਣਗੇ ਆਪਣਾ ਦੱਸਣਗੇ ਕਿਉਂਕਿ ਏਰੀਆ ਬਹੁਤ ਵੱਡਾ 142 ਪਿੰਡ ਨੇ ਨਾਭੇ ਦੇ ਨੇੜੇ ਬਹੁਤ ਏਰੀਆ ਪੈਂਦਾ ਜੀ ਤੇ ਪਰ ਥੋੜਾ ਬਹੁਤਾ ਮੈਨੂੰ ਜਿਵੇਂ ਹੁਣ ਸਾਡੇ ਦੀਪਾ ਰਾਮਗੜ੍ਹ ਜੀ ਸਾਡੇ ਲੀਡਰ ਨੇ ਜੀ ਉਸਦੇ ਭਾਸ਼ਣ ਅਸੀਂ ਪਹਿਲੀ ਵਾਰ ਹੋਇਆ ਕਿ ਨਾਭਾ ਵਿਧਾਨ ਸਭਾ ਦੇ ਵਿੱਚ ਜਿਹੜੀਆਂ ਡਰੇਨਾਂ ਨੇ ਪਾਣੀ ਦੇ ਬਰਸਾਤੀ ਨਾਲੇ ਜਿਹਨੂੰ ਕਹਿੰਦੇ ਨੇ ਉਹਦੀ ਅਸੀਂ ਸਫਾਈ ਪਹਿਲੀ ਵਾਰ ਕਰਾਈ ਸੀ ਉਹਦੇ ਕਰਕੇ ਮੈਂ ਸ਼ੁਕਰਗੁਜ਼ਾਰ ਕਰਦਾ ਸਾਰੇ ਡਿਪਾਰਟਮੈਂਟਾਂ ਦਾ ਵੀ ਜਿਹਨਾਂ ਸਾਥ ਦਿੱਤਾ ਕਿ ਉਹਦੇ ਕਰਕੇ ਕਾਫੀ ਨੁਕਸਾਨ ਹੋਣੋਂ ਬਚਿਆ ਜੀ ਤੇ ਮੈਂ ਉਮੀਦ ਕਰਦਾ ਕਿ ਨੁਕਸਾਨ ਕਿਸੇ ਦਾ ਨਾ ਹੋਵੇ ਜਿਹੜਾ ਹੋਇਆ ਜਿੰਨੀ ਅਸੀਂ ਹੋ ਸਕਦਾ ਉਹਨਾਂ ਦੀ ਮਦਦ ਕਰਾਂਗੇ। ਕਿਸਾਨਾਂ ਦੀ ਮੰਗ ਵੀ ਆ ਡਰੇਨ ਜਿਹੜੀ ਇਹ ਚੌੜੀ ਕਰਾਈ ਜਾਵੇ। ਹਾਂ ਬਿਲਕੁਲ ਜੀ ਜਿਹੜਾ ਉਹ ਹੈ ਨਾ ਜੀ ਕੋਟਲੀ ਪਿੰਡ ਇੱਧਰੋਂ 15-20 ਪਿੰਡਾਂ ਦਾ ਜਿਹੜਾ ਸਾਰਾ ਸਿਸਟਮ ਹੈ ਉਹਦੇ ਨਾਲ ਜੁੜਿਆ ਹੈ ਉਹ ਡਰੇਨ ਜਿਹੜੀ ਹੈ ਉਹਦੀ ਚੌੜਾਈ ਬਹੁਤ ਥੋੜੀ ਹੈ ਪਾਣੀ ਜਾਨੀ ਕਿ ਜਦੋਂ ਓਵਰਲੋਡ ਹੁੰਦਾ ਤਾਂ ਫਿਰ ਉਹ ਖੇਤਾਂ 'ਚ ਜਾਂਦਾ ਤੇ ਉਹਦੀ ਚੌੜਾਈ ਵੀ ਅਗਲੇ ਸਾਲ ਬਰਸਾਤਾਂ ਤੋਂ ਪਹਿਲਾਂ ਅਸੀਂ ਉਹ ਕੰਮ ਠੀਕ ਕਰਾਂਗੇ। ਹਰ ਹਾਲਤ ਹਰ ਘੜੀ ਕਿਸਾਨ ਦੇ ਨਾਲ ਖੜੇ ਆ ਔਰ ਕਿਸਾਨ ਦੇ ਨਾਲ ਹੀ ਪੰਜਾਬ ਹੈ ਕਿਸਾਨ ਦੇ ਨਾਲ ਹੀ ਸਾਰੀ ਗਰੋਥ ਹੈ ਪੰਜਾਬ ਦੀ। ਜੇ ਕਿਸਾਨ ਖੁਸ਼ ਨਹੀਂ ਨਾ ਜੇ ਕਿਸਾਨ ਦੇ ਚਿਹਰੇ ਤੇ ਸ਼ਿਕਨ ਹੈ ਉਦਾਸੀ ਹੈ ਤਾਂ ਫਿਰ ਅਸੀਂ ਵੀ ਉਦਾਸ ਹਾਂ। ਕਿਸਾਨ ਨੂੰ ਖੁਸ਼ਹਾਲ ਕਰੀਏ ਸਾਰੇ ਮਿਲ ਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਾਡੀ ਸਰਕਾਰ ਦੀ ਵੀ ਇਹ ਕੋਸ਼ਿਸ਼ ਹੈ। ਕਿਸਾਨ ਨੂੰ ਖੁਸ਼ ਵੀ ਵਿਖਾਈ ਦੇ ਰਹੇ ਨੇ ਕਹਿੰਦੇ ਨੁਕਸਾਨ ਤਾਂ ਹੋ ਗਿਆ ਪਰ ਚਲੋ ਤੁਸੀਂ ਤਾਂ ਆਏ
ਪਹਿਲਾਂ ਕੋਈ ਆਉਂਦੀ ਨਹੀਂ ਸੀ। ਹਾਂ ਇਹ ਚਲੋ ਮੈਂ ਤਾਂ ਨਹੀਂ, ਮੈਂ ਤਾਂ ਜ਼ਿੰਮੇਵਾਰ ਬੰਦਾ ਮੈਂ, ਕਿਉਂਕਿ ਮੈਂ ਤਾਂ ਮਿੱਟੀ ਚੋਂ ਨਿਕਲਿਆ, ਮੈਂ ਨਾ ਸਾਰੀਆਂ ਗੱਲਾਂ ਦੇਖੀਆਂ ਨੇ, ਸਾਰੀਆਂ ਆਪ ਧਰਨਿਆਂ ਦੇ ਵਿੱਚ, ਧੁੱਪਾਂ ਦੇ ਵਿੱਚ, ਮੀਂਹ ਕਣੀ ਦੇ ਵਿੱਚ, ਸਾਰੇ ਕਿਤੇ ਕਿਸਾਨੀ ਮੋਰਚੇ ਦੇ ਵਿੱਚ ਨਾਲ ਬਹਿ ਕੇ ਸਾਰਾ ਕੁਝ ਚੱਲਿਆ। ਪਰ ਇਹ ਮੇਰਾ ਫਰਜ਼ ਬਣਦਾ, ਇਹਨਾਂ ਦੇ ਕਹਿਣ ਮੁਤਾਬਕ ਵੀ ਅੱਜ ਤੱਕ ਕੋਈ ਐਮਐਲਏ ਤਾਂ ਦੇਖਿਆ ਨਹੀਂ ਇੱਥੇ, ਪਰ ਮੈਂ ਨਹੀਂ ਗੱਲ ਕਹਿ ਸਕਦਾ। ਪਰ ਕਿਉਂਕਿ ਪਿੰਡਾਂ ਦੇ ਜਿਹੜੇ ਸਾਡੇ ਲੋਕ ਨੇ ਜਿਨ੍ਹਾਂ ਨੇ ਆਮ ਪਾਰਟੀ ਨੂੰ ਵੋਟਾਂ ਪਾਈਆਂ ਨੇ ਔਰ ਆਮ ਪਾਰਟੀ ਨੂੰ ਬੜੀ ਉਮੀਦ ਨਾਲ ਵੋਟਾਂ ਪਾਈਆਂ ਨੇ, ਠੀਕ ਹੈ ਨਾ, ਉਹਨਾਂ ਦੇ ਵਿੱਚ ਜਦੋਂ ਤੁਸੀਂ ਜਾਂਦੇ ਹੋ, ਉਹਨਾਂ ਦਾ ਹਾਂ ਦਾ ਨਾਰਾ ਮਾਰਦੇ ਹੋ, ਆਵਾਜ਼ ਬੁਲੰਦ ਕਰਦੇ ਹੋ, ਤਾਂ ਚੰਗਾ ਤਾਂ ਸਭ ਨੂੰ ਲੱਗਦਾ ਹੀ ਹੈ। ਤੇ ਮੈਨੂੰ ਤਾਂ ਦੁੱਖ ਵੀ ਇਸ ਗੱਲ ਦਾ ਕਿ ਨੁਕਸਾਨ ਹੋ ਰਿਹਾ ਕਿ ਕਿਸਾਨ ਦਾ, ਔਰ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸਾਨ ਦੀ ਬਾਂਹ ਫੜ ਕੇ ਉਹਨੂੰ ਕਿਤੇ ਨਾ ਕਿਤੇ ਪਾਸੇ ਲਾਇਆ ਜਾਵੇ। ਸਾਡੇ ਨਾਲ ਕਿਸਾਨ ਵੀ ਨੇ, ਕੀ ਨਾਮ ਹੈ ਜੀ ਆਪਣਾ? ਤੀਰਥ ਸਿੰਘ ਜੀ। ਤੀਰਥ ਸਿੰਘ ਜੀ ਕਿੰਨਾ ਮਿੰਟ ਇੱਥੇ ਖੜ੍ਹ ਜਾਓ ਸਾਹਿਬ। ਸਾਡੇ ਵੀਰੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜਿਹੜੇ ਉੱਚੀਆਂ ਤੇ ਉਹ ਬਚ ਗਈਆਂ ਜੀ। ਜਿਵੇਂ ਬਾਈ ਨੇ ਕਿਹਾ ਮੇਰੇ ਸਾਹਮਣੇ ਵੀ ਡਰੇਨ ਖੁੱਲੀਆਂ ਨੇ, ਉਹਦੇ ਕਰਕੇ ਬਚਤ ਰਹਿ ਗਈ ਜੀ। ਇਹ ਕੁਦਰਤੀ ਆਫਤ ਜੀ, ਕੁਦਰਤੀ। ਇਹ ਚੱਲ ਹੁਣ ਫਸਲਾਂ ਉੱਚੀਆਂ ਨੇ ਜੀ, ਜੀਰੀਆਂ ਨੇ ਜਿਹੜੀਆਂ ਉੱਚੀਆਂ ਨੇ ਉਹ ਬਚ ਰਹੀਆਂ, ਬਾਕੀ ਵੀਰੇ ਨੁਕਸਾਨ ਹੈ ਜਿਹੜੇ ਕੱਲ੍ਹ ਨੂੰ ਵੱਢਣ ਵਾਲੀਆਂ ਨੇ ਜੀ, ਪਰਸੋਂ ਨੂੰ ਉਹ ਕਿਵੇਂ ਵੱਢੀਆਂ ਜਾਣਗੀਆਂ ਜੀ। ਆ ਦੇਖੋ ਮੂਲੀਆਂ ਤੀਆਂ, ਸਾਗ ਦੀ, ਇਹਦੇ ਵਿੱਚ ਸਭ ਕੁਝ ਖਤਮ ਹੈ। ਪਹਿਲਾਂ ਕੋਈ ਵਿਧਾਇਕ ਨਾ ਜੀ ਪਹਿਲਾਂ ਹਾਂ ਵੀਰੇ ਸਾਡੇ ਸਾਰੇ ਹੀ ਨਗਰ, ਇਕੱਲਾ ਨਗਰ ਨਹੀਂ, ਸਾਰਾ ਏਰੀਆ ਕਹਿ ਰਿਹਾ। ਪਹਿਲਾਂ ਅੱਜ ਤੱਕ ਕੋਈ ਨਹੀਂ ਆਇਆ ਜੀ ਜਮਾ ਵੀ। ਚਲੋ ਅਸੀਂ ਵੋਟਾਂ ਆਮ ਆਦਮੀ ਪਾਰਟੀ ਨੂੰ ਉਹ ਨਹੀਂ ਗੱਲ ਜੀ, ਜਿਹੜੇ ਪਹਿਲਾਂ ਕਾਂਗਰਸੀ ਉਹਨਾਂ ਨੂੰ ਪੁੱਛੋ ਜੀ, ਕਿ ਕੋਈ ਆਇਆ? ਮਤਲਬ ਹੀ ਨਹੀਂ ਜੀ ਕਦੇ ਕੋਈ ਆਇਆ ਹੋਵੇ। ਸਾਨੂੰ ਤਾਂ ਆਹੀ ਬਹੁਤ ਖੁਸ਼ੀ ਆ, ਜਿਹੜੇ ਉਰੇ ਐਮਐਲਏ ਸਾਹਿਬ ਖੜੇ ਨੇ, ਬਾਈ ਖੜੇ ਨੇ ਜੀ, ਆਹੀ ਸਾਨੂੰ ਤਾਂ ਬਸ ਐਂ ਹੋ ਗਿਆ ਵੀ ਸਾਡੇ ਪੁੱਤਾਂ ਵਾਂਗ ਫਸਲ ਪਾਲੀ ਵੀ ਸਾਡੇ ਤਾਂ ਦੁਆਰ ਤੋਂ ਹੋ ਗਈ। ਜਿਹੜੇ ਬਾਈ ਆ ਗਏ ਜੀ, ਪਹਿਲਾਂ ਆਉਣਾ ਤਾਂ ਆਉਣਾ, ਇੱਕ ਪਾਸੇ ਗੱਡੀ 'ਚ ਵੀ ਨਹੀਂ ਖੜਦੇ ਸੀ ਜੀ, ਜਿਹੜੇ ਉਹਨਾਂ ਦੇ ਮੂਹਰਲੇ ਧਰਨਾਟ ਬੰਦੇ ਤੇ ਉਹ ਜਾਂਦੇ ਜੀ, ਜਾ ਕੇ ਵੀ ਇੰਨਾ ਇਹਨੂੰ ਨੂੰ ਮੁਆਵਜ਼ਾ ਪਾਓ ਜੀ, ਬਾਕੀ ਸਾਡੇ ਵਰਗੇ ਹੈ ਆਪਦੇ ਬੰਦੇ ਨੂੰ ਬਸ। ਕਹਿੰਦਾ ਉਹ ਬਜ਼ੁਰਗ ਖੜੇ ਨੇ, ਪੁੱਛੋ ਜੀ ਉਹਨਾਂ ਨੂੰ, ਕਦੇ ਵੀ ਨਹੀਂ ਕੋਈ ਆਇਆ ਘਰ ਜੀ। ਦੱਸੋ ਜੀ ਸਰਪੰਚ ਸਾਹਿਬ ਆਓ। ਕੋਈ ਨਹੀਂ ਆਇਆ, ਕਦੇ ਵੀ ਨਹੀਂ ਕੋਈ ਆਇਆ ਜੀ। ਸੋ ਤੁਸੀਂ ਆਏ ਹੋ ਉਰੇ ਨੂੰ ਆ ਜਾਓ ਲਾਣਦਾਰ ਜੀ। ਨਾ ਬਸ ਜੀ ਆਈ ਨਹੀਂ ਕੋਈ ਇੱਧਰ। ਆ ਕਿਹੜਾ ਸਾਈਬਲਾ ਜੀ, ਇਹਦੇ ਵਿੱਚ ਨਾ ਬੰਨ ਬਹੁਤ ਡਬਲ ਆਇਆ ਪਿਆ। ਸਾਡੇ ਨਾਲ ਹੋਰ ਵੀ ਕਿਸਾਨ ਨੇ, ਉਹਨਾਂ ਨਾਲ ਵੀ ਗੱਲ ਕਰਦੇ ਆ। ਇਹ ਟੁੱਟਿਆ ਹੋਇਆ ਜੀ ਸਾਈਫਲ। ਇਹ ਟੁੱਟਿਆ ਹੋਇਆ ਵਿੱਚੋਂ ਜੀ, ਜਦੋਂ ਨੂੰ ਕਣਕ ਮੌਕੇ ਖੋਲਦੇ ਆ ਜੀ ਤਾਂ ਕਣਕਾਂ ਨੁਕਸਾਨ ਹੁੰਦਾ ਨਾਲੇ ਟੁੱਟਿਆ ਹੋਇਆ ਬਹੁਤ। ਚੱਲ ਰਿਹਾ ਜੀ? ਹਾਂ ਹਾਂ ਹਾਂ। ਟ੍ਰੇਨ ਹੈ ਜੀ, ਜਿਵੇਂ ਕੋਰੋਨਾ ਦਾ ਕੰਮ ਕਹਿੰਦੇ ਤੁਸੀਂ ਟੋਟਲੀ ਜੀ ਕਿਵੇਂ ਹੋ ਰਿਹਾ ਹੈ? ਉਹਨੇ ਦੋ ਤਿੰਨ ਪਿੰਡਾਂ ਦਾ ਪਾਣੀ ਪਾਸ ਸਾਰਾ ਬੰਦ ਹੈ, ਮੇਰੇ ਜਿੰਨੇ ਨੂੰ ਉੱਚਾ ਬੰਦ ਹੈ। ਪਾਈ ਨੇ ਐਮਐਲਏ ਸਾਹਿਬ ਆ ਕੇ ਨਾ ਗਦਾਵਰੀ ਕੀਤੀ, ਚੈੱਕ ਕਰਿਆ ਜਮਾ ਸਵੇਰੇ ਤੱਕ ਸਾਰੇ ਪਾਣੀ, ਮੂਲੀਆਂ ਮਰੀਆਂ, ਸਾਗ ਮਰੇ, ਸਾਰਾ ਕੁਝ ਮਰ ਗਿਆ ਜੀ। ਤੇ ਇਹਨਾਂ ਨੂੰ ਆਪ ਜਾ ਕੇ ਪਾਣੀ ਦੇ ਵਿੱਚ ਖੜੇ ਨਾ ਆਇਓ ਸਾਹਿਬ, ਅਸੀਂ ਤਾਂ ਸਾਡੇ ਲੜਦੇ ਹਾਂ। ਆਓ ਤੁਸੀਂ ਦਿਖਾ ਦੇ ਭਾਈ, ਆਓ ਜੀ ਮਾਨ ਸਾਹਿਬ। ਮਾਨ ਸਾਹਿਬ ਆ ਕਿਸ ਤਰ੍ਹਾਂ ਦੇ ਤੁਸੀਂ ਪਹਿਲੇ ਵਿਧਾਇਕ ਜਿਹੜੇ ਪਜਾਮਾ ਉੱਪਰ ਚੜ ਕੇ ਖੇਤਾਂ ਦੇ ਵਿੱਚ ਬੜਿਆ ਸਾਗ ਦੇਖੋ ਗੱਲ ਤਾਂ ਵੀ ਫਰਜ਼ ਬਣਦਾ ਹੈ ਜੀ, ਇਨਸਾਨੀਅਤ। ਚਲੋ ਵਿਧਾਇਕ ਹੋਣਾ ਇੱਕ ਵੱਖਰੀ ਗੱਲ ਹੈ, ਇੱਕ ਐਜ ਇਨਸਾਨੀਅਤ, ਕਿਉਂਕਿ ਕਿਸਾਨੀ ਮੋਰਚੇ ਨਾਲ ਜੁੜੇ ਰਹੇ ਆ ਔਰ ਕਿਸਾਨਾਂ ਦੀ ਹਰ ਇੱਕ ਗੱਲ ਦੇ ਵਿੱਚ ਸ਼ਾਮਲ ਰਹੇ ਆ। ਜਿੰਨੇ ਧਰਨਾ ਪ੍ਰਦਰਸ਼ਨ ਹੁੰਦੇ ਸੀ, ਮੈਂ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਨਾਲ ਬਹਿੰਦਾ ਸੀ ਔਰ ਇਹ ਮੰਗ ਕਰਦੇ ਸੀ ਵੀ ਸਰਕਾਰ ਜਿਹੜੀ ਆ ਉਹ ਪ੍ਰੋਪਰ ਕਾਰਵਾਈ ਕਰੇ, ਸਰਕਾਰ ਫਸਲ ਦਾ ਮੁੱਲ ਦੇਵੇ। ਹੁਣ ਜਿਹੜੀ ਆਹ ਬਰਸਾਤ, ਬੇਮੌਸਮੀ ਬਰਸਾਤ ਆਈ ਆ, ਕਹਿੰਦੇ 31-32 ਸਾਲ ਬਾਅਦ ਇਹ ਐਸੇ ਹਾਲਾਤ ਪੰਜਾਬ ਦੇ ਬਣੇ ਨੇ ਕਿ ਬੇਮੌਸਮੀ ਜਿਹੜੀ ਹੈ ਮੌਨਸੂਨ ਵਾਪਸੀ ਦੇ ਵਿੱਚ ਰੁਕ ਗਈ ਹੈ ਔਰ ਪੂਰੇ ਦੇਸ਼ ਦੇ ਵਿੱਚ ਬੜੀ ਤਬਾਹੀ ਮਚਾਈ ਹੈ। ਅੱਜ ਮੈਂ ਪਿੰਡਾਂ ਦਾ ਦੌਰਾ ਕਰ ਰਿਹਾ, ਮੈਂ ਇਸ ਪਿੰਡ ਗਿਆ ਸੀ, ਫਿਰ ਮੈਂ ਕੋਟਲੀ ਪਿੰਡ ਗਿਆ, ਘੋੜੇ ਸਾਈਫਨ ਤੇ ਗਿਆ, ਇਸ ਵਕਤ ਮੈਂ ਸਹੌਲੀ ਪਿੰਡ ਦੇ ਖੇਤਾਂ 'ਚ ਖੜਾ। ਅੱਜ ਜਿਵੇਂ ਫਸਲ ਆ ਤੁਸੀਂ ਦੇਖ ਰਹੇ ਹੋ, ਮੂਲੀਆਂ ਜੀ, ਮੂਲੀਆਂ ਇਹ ਅਗੇਤੀ ਮੂਲੀ ਹੈ, ਜਿਹਨੇ ਮਾਰਕੀਟ ਜਾਣਾ ਸੀਗਾ। ਆਪਾਂ ਸਾਰੇ ਵੇਟ ਕਰਦੇ ਹਾਂ ਵੀ ਤਿਉਹਾਰਾਂ ਦੇ ਦਿਨ ਨੇ ਜੀ, ਠੀਕ ਹੈ ਨਾ, ਔਰ ਜਿਹੜੀਆਂ ਐਡਵਾਂਸ ਸਬਜ਼ੀਆਂ ਆਉਂਦੀਆਂ ਨੇ ਉਹ ਖਾਣ ਨੂੰ ਜੀ ਕਰਦਾ, ਤੇ ਇਹ ਸਾਰੀਆਂ ਜਿਹੜੀਆਂ ਮੂਲੀਆਂ ਨੇ ਖਰਾਬ ਹੋ ਗਈਆਂ, ਮੁਸ਼ਕ ਮਾਰ ਗਈਆਂ। ਇਹ ਮੈਂ ਆਪ ਖੇਤਾਂ ਦੇ ਵਿੱਚ ਆ ਕੇ ਚੈੱਕ ਕੀਤਾ ਜੀ। ਮਤਲਬ ਇਹਦੇ 'ਚ ਮੈਂ ਇਹ ਨਹੀਂ ਗੱਲ ਕਹਿ ਰਿਹਾ ਕਿ ਮੈਂ ਐਮਐਲਏ ਆ, ਵਿਧਾਇਕ ਆ ਕੋਈ, ਪਰ ਮੈਂ ਕਿਉਂਕਿ ਮੈਂ ਖੁਦ ਮਜ਼ਦੂਰ ਦਾ ਪੁੱਤ ਹਾਂ, ਅਸੀਂ ਖੇਤਾਂ 'ਚ ਕੰਮ ਕਰਦੇ ਰਹੇ ਹਾਂ, ਮੈਂ ਦਰਦ ਨੂੰ ਮਹਿਸੂਸ ਕਰਦਾ। ਔਰ ਮੈਂ ਮੁੱਖ ਮੰਤਰੀ ਸਾਡੇ ਭਗਵੰਤ ਮਾਨ ਸਾਹਿਬ ਹੋਰਾਂ ਨੂੰ ਇਹ ਗੱਲ ਕਹਿਣਾ ਕਿ ਆਪਾਂ ਸਾਰੇ ਕਿਸਾਨਾਂ ਦਾ ਦਰਦ ਮਹਿਸੂਸ ਕਰਦੇ ਹਾਂ ਕਿ ਬਹੁਤ ਜਲਦੀ ਇਹ ਸਾਰੇ ਦਾ ਜਿਹੜਾ ਗਿਰਦਾਵਰੀ ਕਰਕੇ ਜਿਹੜਾ ਇਹਨਾਂ ਜੋ ਵੀ ਆਪਾਂ ਸਰਕਾਰ ਵੱਲੋਂ ਇਹਨਾਂ ਨੂੰ ਦੇ ਸਕਦੇ ਹਾਂ, ਇਹਨਾਂ ਦੀ ਬਾਤ ਕਰਦੇ ਹਾਂ। ਕਿਸਾਨ ਨੇ ਜਿਨ੍ਹਾਂ ਨੇ ਬੜੀ ਉਮੀਦ ਨਾਲ ਆਮ ਪਾਰਟੀ ਨੂੰ ਵੋਟਾਂ ਵੀ ਪਾਈਆਂ ਨੇ, ਬੜੀ ਉਮੀਦ ਵੀ ਰੱਖਦੇ ਆ ਔਰ ਖਾਸ ਕਰਕੇ ਸਾਡੀ ਸਰਕਾਰ ਤੋਂ ਉਮੀਦ ਰੱਖਦੇ ਆ, ਉਹਨਾਂ ਨੂੰ ਆਪਣੀ ਸਰਕਾਰ ਨਾਲ ਆਪਣਾ ਪਾਉਣ ਲੱਗਦਾ। ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਮੇਰੇ ਨਾਲ ਐਸਡੀਐਮ ਨਾਭਾ ਮੈਡਮ ਕਾਨੂੰ ਗਰਗ ਜੀ ਨੇ, ਤਹਿਸੀਲਦਾਰ ਧਨਵਾਦ ਸਾਹਿਬ ਨਾਲ ਨੇ, ਸਾਡੇ ਹੋਰ ਵੀ ਮੁਲਾਜ਼ਮ ਜਿਹੜੇ ਨੇ, ਪਟਵਾਰੀ ਸਾਹਿਬਾਨ, ਕੁਸ਼ਾਗਰ ਨੇ, ਅਸੀਂ ਸਾਰੇ ਹੀ ਆਏ ਹਾਂ ਖੁਦ ਚੱਲ ਕੇ। ਪਹਿਲੀ ਵਾਰ ਦੱਸ ਰਹੇ ਕਿ ਪਹਿਲੀ ਵਾਰ ਆ ਕੇ ਕੋਈ ਚੈੱਕ ਕਰ ਰਿਹਾ। ਅੱਗੇ ਕੀ ਹੁੰਦਾ ਸੀ, ਧਰਨਾ ਪ੍ਰਦਰਸ਼ਨ, ਮੰਗ ਪੱਤਰ,
ਐਸਡੀਐਮ ਦਫ਼ਤਰ ਡੀਸੀ ਨੂੰ ਮੰਗ ਪੱਤਰ ਤਾਂ ਕਿਤੇ ਮਾੜਾ ਮੋਟਾ ਕੋਈ ਸੁਣਦਾ ਸੀ ਤੇ ਇਹ ਅਸੀਂ ਆਪ ਪਹਿਲ ਕਰਕੇ ਤਾਂ ਕਿ ਕਿਸਾਨਾਂ ਦਾ ਜਿਹੜਾ ਜੋ ਵੀ ਮੁਆਵਜ਼ਾ ਬਣਦਾ ਮੁਆਵਜ਼ਾ ਉਹ ਸਰਕਾਰ ਦੇ ਸਮੇਂ ਸਿਰ ਦੇ ਸਕੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਗੁਰਦੇਵ ਸਿੰਘ ਦੇਵਮਾਨ ਐਮਐਲਏ ਨਾਭਾ ਦੇ ਪਿੰਡਾਂ ਦਾ ਦੌਰਾ ਕਰ ਰਹੇ ਹਾਂ ਜੀ ਕਿ ਜਿਹੜੀ ਬਰਸਾਤ ਆਈ ਸੀ, ਬੜੀ ਭਿਆਨਕ ਬਰਸਾਤ, ਇਹਦਾ ਕਿੰਨਾ ਕੁ ਨੁਕਸਾਨ ਹੋਇਆ। ਮੇਰੇ ਨਾਲ ਐਸਡੀਐਮ ਨਾਭਾ ਮੈਡਮ ਕਾਨੂੰ ਗਰਗ ਜੀ ਤੇ ਸਾਡੇ ਧਨੋਆ ਸਾਹਿਬ, ਤਹਿਸੀਲਦਾਰ ਸਾਹਿਬ, ਪਟਵਾਰੀ ਸਾਹਿਬ ਤੇ ਬਾਕੀ ਹੋਰ ਸਾਰੇ ਮੁਲਾਜ਼ਮ ਨਾਲ ਨੇ ਜੀ। ਅਸੀਂ ਸਾਰੇ ਵਿਜ਼ਿਟ ਕਰ ਰਹੇ ਹਾਂ। ਪਹਿਲਾਂ ਮੈਂ ਇਸ ਪਿੰਡ ਗਏ ਸੀ ਕਿ ਜਿਹੜਾ ਨਾਭਾ ਦੇ ਬਿਲਕੁਲ ਨਾਲ ਆ, ਉਸ ਤੋਂ ਬਾਅਦ ਕੋਟਲੀ ਪਿੰਡ, ਫਿਰ ਸਾਈਫਨ ਆ ਭੋੜੇ ਪਿੰਡ ਦਾ ਜੀ, ਤੇ ਉਸ ਤੋਂ ਬਾਅਦ ਹੁਣ ਅਸੀਂ ਸਹੌਲੀ ਪਿੰਡ ਜਿਹੜਾ ਵਿਧਾਨ ਸਭਾ ਨਾਭਾ ਦਾ, ਇੱਥੇ ਪਹੁੰਚੇ ਹਾਂ। ਇੱਥੇ ਕੁਝ ਕਿਸਾਨ ਵੀਰਾਂ ਦੀ ਫਸਲ ਜਿਹੜੀ ਹੈ, ਸਬਜ਼ੀ ਵਗੈਰਾ ਦਾ ਵੀ ਨੁਕਸਾਨ ਹੋਇਆ ਤੇ ਉਹਦਾ ਅਸੀਂ ਮੁਆਇਨਾ ਕਰ ਰਹੇ ਹਾਂ ਔਰ ਤਹਿਸੀਲਦਾਰ ਸਾਹਿਬ ਨਾਲ ਨੇ ਜੀ, ਤਾਂ ਕਿ ਕਿਸਾਨਾਂ ਦਾ ਜਿਹੜਾ ਵੀ ਕੋਈ ਨੁਕਸਾਨ ਹੋਇਆ ਉਹਦਾ ਪ੍ਰੋਪਰ ਗਿਰਦਾਵਰੀ ਹੋ ਕੇ ਉਹਨਾਂ ਨੂੰ ਉਹਦਾ ਪ੍ਰੋਪਰ ਮੁਆਵਜ਼ਾ ਵੀ ਮਿਲੇ। ਅੱਗੇ ਤਾਂ ਸਰਕਾਰਾਂ ਤੋਂ ਮੁਆਵਜ਼ੇ ਦੀ ਮੰਗ ਕਰਦੇ ਹੁੰਦੇ ਸੀ ਪਰ ਕਿਸੇ ਨੂੰ ਕੋਈ ਮੁਆਵਜ਼ਾ ਨਹੀਂ ਸੀ ਮਿਲਦਾ, ਪਰ ਸਾਡੀ ਇਹ ਪਹਿਲ ਅਸੀਂ ਕਿ ਆਪ ਕਿਸਾਨਾਂ ਕੋਲ ਜਾ ਕੇ ਪੁੱਛ ਰਹੇ ਹਾਂ ਕਿ ਭਾਈ ਕਿੰਨਾ ਕੁ ਨੁਕਸਾਨ ਹੋਇਆ, ਸਾਰੇ ਆਪਣਾ ਆਪਣਾ ਨੁਕਸਾਨ ਨੋਟ ਕਰਾਓ ਤਾਂ ਕਿ ਉੱਪਰ ਤੱਕ ਰਿਪੋਰਟ ਬਣਾ ਕੇ ਜਾਵੇ। ਤੇ ਇੱਥੇ ਕਾਫੀ ਇਹ ਨੀਵਾਂ ਏਰੀਆ ਜਿਹੜਾ ਨਾ ਜੀ ਇਹ ਮੰਨਿਆ ਜਾਂਦਾ ਔਰ ਇਸ ਏਰੀਏ ਦੇ ਵਿੱਚ ਕਿੱਧਰ ਨੂੰ ਜਾਣਾ ਜੀ? ਸਰ ਜੀ ਪਾਣੀ ਦਾ ਆ ਏਰੀਆ ਦੇ ਸਾਰੇ ਜੇ ਖੜਾ ਇੱਧਰ ਜਿੱਥੇ ਰੋਕਿਆ ਹੋਇਆ ਬੰਨ ਜੀ, ਉਹ ਜਾ ਕੇ ਦੇਖ ਸਕਦੇ ਹੋ ਵੀ ਕਿੰਨਾ ਉੱਚਾ, ਮੇਰੇ ਨੂੰ ਜ਼ਿਆਦਾ ਉੱਚਾ ਬੰਨ ਲੱਗਿਆ ਹੋਇਆ, ਕਿਹੜਾ ਗਾਹਾਂ ਪਾਣੀ ਦੀ ਕ੍ਰੋਸ ਨਹੀਂ ਹੋ ਰਿਹਾ। ਆਹ ਮਾਜਰੀ ਤੱਕ ਇਹ ਬੰਨ ਜੀ, ਬੰਨ ਆਪਣਾ ਸਾਈਫਲ ਦਾ ਜੰਮ ਸਾਰਾ ਪਾਣੀ ਇੱਧਰ ਦੇਖ ਲਓ ਜੀ, ਉਧਰਲੀ ਸਾਈਡ ਬੰਨ ਉੱਤਰ ਕੇ ਦੇਖ ਸਕਦੇ ਹੋ। ਇੱਥੋਂ ਗਿੱਲਾ ਬੰਨ ਕਿੱਥੇ ਲਾਇਆ? ਉਹ ਆ ਜੀ ਜਿੱਥੇ ਉਹ ਬੰਨ ਮਾਜਰੀ ਦਾ ਜੀ, ਨਾਨੋਵਾਲ ਦਾ ਪਾਣੀ, ਮੰਗਿਆਲ ਦਾ ਸਾਰਾ ਇੱਥੇ ਹੀ ਆਉਂਦਾ। ਆਹ ਪਾਣੀ ਜਿੰਨਾ ਚਮਕਦਾ ਜੀ ਸਿਰੇ ਤੱਕ, ਉਹ ਸੈਲਰਾਂ ਦਾ ਕੱਡਾ ਆ ਜੀ ਪੂਰੀ। ਇਹ ਗਾਹਾਂ ਉਹ ਜਾਂਦੇ ਨੇ ਬੱਟ। ਆ ਦੇਖੋ ਜੀ ਇੱਧਰ ਆ ਕੇ ਕਲੋਨੀਆਂ ਦੱਬਣਗੇ ਜੀ ਸੜਕ ਤੇ। ਯਾਰ ਆਹ ਬੰਦਾ ਜੀ ਸਾਈਕਲ ਬੰਦਾ ਜੀ, ਸੁਕਰਾਲੀ ਦਾ ਸਾਰਾ ਪਾਣੀ ਉਰੇ ਆਉਂਦਾ ਜੀ। ਠੀਕ ਹੈ। ਫੜਾ ਦੇ ਬਾਪੂ ਕੀ ਲਾ ਦਿੱਤਾ ਨਾ ਜੀ, ਇਹ ਉੱਚਾ ਜੀ ਉਧਰ ਲੰਘ ਗਿਆ ਪਾਣੀ ਦਾ ਸਾਰਾ। ਇਹ ਸਾਰਾ ਪਾਣੀ ਉਧਰ ਹੀ, ਸਾਰੀ ਚੀਜ਼ ਮਰੀ ਹੋਈ ਹੈ ਜੀ। ਇਹ ਹੁਣ ਚੱਲ ਰਿਹਾ ਇਹ ਜੀ, ਜਿੱਥੇ ਹੋ ਚਿੱਟੇ ਘਰ ਚਮਕਦੇ ਨੇ ਉੱਥੇ ਦੀ ਪਾਣੀ ਆ ਰਿਹਾ ਜੀ ਸੜਕ ਤੇ, ਹੁਣ ਦੇਖ ਸਕਦੇ ਹੋ। ਇਹ ਸਾਰੇ ਉਰੇ ਨੂੰ ਆਊਗਾ ਜੀ ਪਾਣੀ। ਹਾਂ ਇਹ ਆ ਹੋ ਉੱਥੇ ਪਾਣੀ ਹੁਣ ਇੱਧਰ ਨੂੰ ਚੱਲ ਰਿਹਾ ਜੀ। ਆ ਨੀਵੀਂ ਚ ਵੀ ਆ ਰਿਹਾ, ਮਤਲਬ ਉਹ ਜਗ੍ਹਾ ਤੋਂ ਪਾਣੀ ਇੱਧਰ ਨੂੰ ਜਾ ਰਿਹਾ। ਹਾਂ ਇੱਥੇ ਆਉਂਦਾ ਜੀ, ਹੋ ਉੱਥੇ ਸੈਂਫਲ ਮੂਰੇ ਸੈਂਫਲ ਬਣਦਾ ਹੈ, ਪਾਣੀ ਨੂੰ ਰਾਹ ਨਹੀਂ ਜੀ ਹੈਗਾ ਨਿਕਲ ਨੂੰ। ਹੁਣ ਉੱਥੇ ਚੱਲ ਰਿਹਾ ਜੀ, ਪਾਣੀ ਬਹੁਤ ਹੈ ਜੀ। ਰਾਤ ਨੂੰ ਚੱਲੀ ਗਈ ਜੀ ਸਾਰੀ ਰਾਤ ਦਿਨ ਬਾਈ। ਇਹਦਾ ਸਰੋਂ ਗਾਹਾਂ ਰਸਤੇ ਨੇ, ਸਾਰੇ ਰਸਤੇ 'ਚ ਖਾਰ ਪਈ ਹੋਈ ਹੈ, ਸਾਰਾ ਪਾਣੀ ਇੱਧਰ ਨੂੰ ਆ ਰਿਹਾ ਜੀ। ਬਾਪੂ ਕਰੇ ਆਈ ਸੀ ਪਹਿਲਾਂ ਨੇ ਮਾਉਂਡ ਕਿੰਨਾ ਇੱਧਰ ਨੂੰ ਆਊਗਾ। ਮਿੱਟੀਆਂ ਲਾਈਆਂ ਹੋਈਆਂ ਇਹ ਮਰ ਗਈਆਂ। ਉਧਰ ਪਾਣੀ ਬਹੁਤ ਜ਼ਿਆਦਾ ਆ ਰਿਹਾ, ਉਹ ਸੈਂਫਲ 'ਚ ਬੰਨ ਲਾਇਆ ਪਿਆ ਜੀ। ਜੋ ਬੰਨ ਲਾ ਦੇਖ ਲਓ ਜੀ, ਖੋਲ ਕੇ ਇਹ ਬੂਰੇ ਲਾ ਦਿੰਦੇ ਨੇ, ਇੱਥੇ ਮਰਦੇ ਨਹੀਂ ਕਿਸੇ ਦੀ ਬਾਜੂ ਨਾਲ ਤੁਰੀ ਜਾਂਦਾ ਪਾਣੀ। ਹਾਂ ਬੰਨੇ ਮਸ ਕੇ ਲਾਵੇ, ਕਹਿੰਦੇ ਆ ਜਾਓ, ਕਹਿੰਦੇ ਲੜਾਈ ਕਰਾਂਗੇ। ਸਾਤੋਂ ਲੜਾਈ ਹੁੰਦੀ ਜੀ। ਇਹ ਤਾਂ ਬਈ ਮਰੇ ਗਏ। ਇਹ ਮੂਲੀਆਂ ਸੀ, ਆ ਮੂਲੀਆਂ ਗੋਭੀ ਆ, ਗੋਭੀ ਇਹਦਾ ਇੰਨਾ ਪਾਣੀ ਨਿਕਲਦੀ। ਔਰ ਦੇਖੋ ਹੁਣ ਉਹ ਪੱਕੀ ਜੀ ਆ ਸਾਡੇ ਵਾਲੀ, ਉਹ ਰੰਗੀ ਦਾ ਪਾਣੀ ਕਾਲ
ਚੱਲ ਪਰ ਤੂੰ ਸਾਹ ਦੇ 15 ਕਰ ਗੋਭੀ ਤੀ ਜੀ ਆ ਮੂਲੀ ਦੀ ਚੱਲ ਅੱਧੀ ਮੰਨ ਅੱਧੀ ਦੀ ਗੋਭੀ ਤੀ ਨਾਲ ਦੇਖੀ ਗੋਭੀ ਹੈ ਵਿੱਚੇ ਗੋਭੀ ਆ ਜੀ ਵਿੱਚੇ ਮੂਲੀ ਤੀ ਡੂੰਘਾ ਜਾਊਗਾ ਜੀ। ਇਹ ਨਹੀਂ ਜੀ ਹੈਗੀ ਮੂਲੀ ਆਹ ਦੇਖੋ ਮੂਲੀ ਦਾ ਆਹ ਦੇਖਦੀ ਆ ਆਹ ਦਾ ਉਹਦਾ ਗੋਭੀ ਦਾ ਪੇਟ ਆ ਉਹ ਆਈ ਮੂਲੀ ਉਧਰਲੇ ਪਾਸੇ ਇਹਦਾ ਖਤਮ ਹੋ ਗਈ ਜੀ ਇਹਦਾ ਵੀਰੇ ਖਤਮ ਹੋ ਗਈ। ਉਹ ਮੂਲੀ ਪੱਟ ਕੇ ਦਿਖਾ ਦਿਓ ਪੱਟ ਕੇ ਚਲੋ ਜਿਹੜੇ ਇਸ ਏਰੀਆ ਦੇ ਇੰਚਾਰਜ ਨੇ ਵਿੱਚ ਬੜੋ ਜੀ ਚਲੋ ਮਹਾਰਾਜ ਚਲੋ 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 ਇਹ ਮੂਲੀਆਂ ਸੀਗੀਆਂ ਮੂਲੀਆਂ ਪੂਰਾ ਹਾਂ ਜੀ ਹਾਂ ਸਾਰੀਆਂ ਮੁਸਕ ਮਾਰ ਰਹੀ ਹੈ ਫੜ ਗਿਆ ਜੀ ਇਹ ਤਾਂ ਬਹੁਤ ਬਹਿ ਗਈਆਂ ਜੀ ਪੱਤੇ ਵੀ ਨਹੀਂ ਇੱਥੇ ਆਏ ਤਾਂ ਕਾਇਦਨ ਹੋ ਗਏ ਨਾਲੇ ਮੀਂਹ ਇਹਦਾ ਸਾਈਬਲ ਤੇ ਬੰਨ ਠੋਕਿਆ ਪਿਆ ਉਹਦੇ ਬੰਨ ਵੱਡੇ ਐਵੇਂ ਪਾਣੀ ਨਾਲ ਦੀ ਨਾਲ ਨਿਕੜੀ ਆਵੇ ਅਸੀਂ ਜੱਟ ਜ਼ਿਮੀਂਦਾਰ ਇੱਕ ਗੱਲ ਤੋਂ ਬਹੁਤ ਖੁਸ਼ ਹਾਂ ਜਿਹੜਾ ਅੱਜ ਬਾਈ ਛੱਡੋ ਸਾਰਾ ਪਿੰਡ ਖੜਾ ਅੱਜ ਤੱਕ ਸਾਡੀ ਕਿਸੇ ਨੇ ਸਾਰ ਨਹੀਂ ਦਿੱਤੀ ਵੀਰੇ ਚਾਹੇ ਸਾਡੀ ਇੱਕ ਵਾਰੀ ਸਾਡੇ ਚਾਹੇ 2 ਵਾਰੀ ਮਰ ਜਾਣ ਜੀ ਸਾਨੂੰ ਬਾਈ ਦੇ ਭਰੋਸਾ ਆਹ ਦੇਖੋ ਰੇ ਖੜਾ ਪਹਿਲਾਂ ਵਾਲਾ ਅੱਜ ਤੱਕ ਕੋਈ ਨਹੀਂ ਆਇਆ ਵੀਰੇ ਕੋਈ ਸਾਰੇ ਪਿੰਡ ਦੇ ਪੁੱਛ ਲਓ ਜਾ ਕੇ ਆਹ ਤਾਂ ਮਤਲਬ ਹੀ ਨਹੀਂ ਜੀ ਇੱਕ ਖੜ ਜੇ ਮੈਂ ਕਹਾਂ ਉਹਨਾਂ ਚੋਂ ਕੋਈ ਨਹੀਂ ਆਇਆ ਇੱਥੇ ਬੁਲਾ ਲੈਣਾ ਮੈਂ ਮਾਰ ਲਾ ਸ਼ਾਟ ਇੱਕ ਮਾਰ ਇਹ ਤੋਂ ਜ਼ਿਆਦਾ ਤੁਰਗਾ ਪਿੰਡ ਇੱਧਰ ਨੂੰ ਗੰਜ ਕੋਟਾਂ ਦਾ ਉਹਨੂੰ ਵੀ ਅੱਧੇ ਤੋਂ ਜ਼ਿਆਦਾ ਪਿੰਡ ਇੱਧਰ ਹੋ ਗਿਆ ਸੀ ਇਹਦਾ ਸੜਕੀਆਂ ਜੀ ਇਹਦਾ ਮੁਸਕ ਮਾਰਦਾ ਖਾਦੀਆਂ ਵੀ ਨਹੀਂ ਇਹ ਇੰਨੇ ਥਾਂ ਦੀਆਂ ਤਾਂ ਅਸੀਂ ਪੱਟ ਪੱਟ ਕੇ ਲੈ ਗਏ ਜੀ ਮੂਲੀਆਂ ਆਪਣਾ ਨਹੀਂ 10 ਦਿਨ ਝੋਨੇ ਤੋਂ ਥੱਲੇ ਬਹਿ ਜਾਣ ਸਾਰਾ ਅੱਧੂ ਅੱਧ ਪੱਲੇ ਪਊਗਾ ਬਾਅਦ ਆ ਕੱਲ ਲੈ ਗਏ ਜੀ ਇੰਨੇ ਥਾਂ ਦੀਆਂ ਪੱਟ ਕੇ ਅਸੀਂ ਕਿਸੇ ਨੇ ਨਹੀਂ ਖਾਧੀਆਂ ਹਾਰ ਕੇ ਸਿੱਟੀਆਂ ਨੇ ਹੁੰਦਾ ਹੈ ਤੇ ਗਾਹਾਂ ਨੁਕਸਾਨ ਉਹ ਤੋਂ ਗਾਹਾਂ ਰਸਤਾ ਹੈਗੇ ਨਾ ਹੁਣ ਤਾਂ ਸੈਂਫਲ ਕਾਨੂੰਨ ਆ ਜੀ ਖੁੱਲਾ ਸੈਫਲ ਨੂੰ ਦੇਖੋ ਜੀ ਚੱਲਦਾ ਪਾਣੀ ਕੋਈ ਮਾਰ ਨਹੀਂ ਕਰਦਾ ਜੇ ਚੱਲੀ ਜਾਵੇ ਪਾਣੀ ਕੋਈ ਮਾਰ ਨਹੀਂ ਕਰਦਾ ਹੈਗਾ ਖੜਾ ਪਾਣੀ ਛਾੜਦਾ ਬਸ ਇਹੀ ਗੱਲ ਅੱਡੇ ਤੋਂ ਪਾਣੀ ਜਿਹੜਾ ਹੁੰਦਾ ਉਹ ਤਾਂ ਉਧਰ ਨੂੰ ਉਹ ਜਾਂਦਾ ਕੈਦੂਪੁਰ ਨੂੰ ਪਾਣੀ ਤਾਂ ਜੀ ਹਰੇਕ ਪਾਸੇ ਨੂੰ ਜਾਂਦਾ ਹੀ ਹੁੰਦਾ ਹੈ ਮਾਜਰੀ ਤੋਂ ਨਾਲੋਵਾਲ ਤੋਂ ਨਾਨੋਗੀ ਤੋਂ ਮੰਦੇ ਵਾਲਾ ਕਾਸਬਾਲ ਤੱਕ ਆਉਂਦਾ ਤੁਹਾਡੇ ਉਹ ਗਾਹਾਂ ਤੋਂ ਚੱਲ ਕਲੋਨੀਆਂ ਕਲਾਈਆਂ ਲਵੇ ਇਹ ਗੇਤੀ ਮੂਲੀ ਸੀ ਜਿਹੜੀ ਨਾ ਆਪਣਾ ਤਕਰੀਬਨ ਦੁਸਹਿਰਾ ਉਹਨਾਂ ਦੇ ਦਿਨਾਂ ਦੀਵਾਲੀ ਕੋਈ ਨਹੀਂ ਹੁਣ ਤਾਂ ਕਰ ਲਈ ਸੂਬੇ ਭਰ ਵਿੱਚ ਹੋਈ ਬੇਮੌਸਮੀ ਬਰਸਾਤ ਦੇ ਨਾਲ ਜਿੱਥੇ ਕਿਸਾਨਾਂ ਦੀ ਫਸਲ ਦਾ ਕਾਫੀ ਵੱਡਾ ਨੁਕਸਾਨ ਹੋਇਆ ਅਸੀਂ ਨਾਭਾ ਵੇਖਿਆ ਨਾਭਾ ਦੇ ਹਲਕਾ ਵਿਧਾਇਕ ਖੁਦ ਪਾਣੀ ਵਿੱਚ ਵੜ ਕੇ ਜੋ ਇੱਥੇ ਖੇਤ ਸੀ ਮੂਲੀਆਂ ਦਾ ਆਪ ਜਾਇਜ਼ਾ ਲੈਣ ਪਹੁੰਚੇ ਨੇ ਤੇ ਵੱਖ-ਵੱਖ ਪਿੰਡਾਂ ਦਾ ਵੀ ਜਾਇਜ਼ਾ ਲਿਆ ਤੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿਸ ਤਰ੍ਹਾਂ ਦੇਖਦੇ ਹੋ ਵਿਧਾਇਕ ਸਾਹਿਬ ਖੁਦ ਪਾਣੀ ਵਿੱਚ ਹੀ ਉਤਰ ਗਏ ਹਾਂ ਬਿਲਕੁਲ ਮੈਂ ਦਰਦ ਹੈ ਸਾਨੂੰ ਜੀ ਮੈਂ ਵੀ ਅਸੀਂ ਲੇਬਰ ਕਰਦੇ ਰਹੇ ਹਾਂ ਕਿਸਾਨੀ ਦੇ ਕੰਮ ਕੀਤੇ ਨੇ ਬੜੀ ਬੇਮੌਸਮੀ ਬਰਸਾਤ ਦੇ ਨਾਲ ਬੜਾ ਨੁਕਸਾਨ ਜਿਹੜਾ ਜੀ ਉਹ ਕਿਸਾਨ ਦਾ ਜਦੋਂ ਹੁੰਦਾ ਤਾਂ ਬਰਦਾਸ਼ਤ ਨਹੀਂ ਹੁੰਦਾ ਬੜਾ ਦਰਦ ਹੁੰਦਾ ਅੱਜ ਮੈਂ ਤੇ ਮੇਰੇ ਨਾਲ ਐਸਡੀ ਨਾਭਾ ਮੈਡਮ ਕਨੂ ਕਰਕੇ ਜੀ ਸਾਡੇ ਤਹਿਸੀਲਦਾਰ ਸਾਹਿਬ ਧਨਵਾਦ ਸਾਹਿਬ ਪਟਵਾਰੀ ਸਾਹਿਬਾਨ ਕਈ ਆਏ ਹੋਏ ਨਾਲ ਅਸੀਂ ਸਾਰੇ ਦੌਰਾ ਕਰ ਰਹੇ ਹਾਂ ਪਹਿਲਾਂ ਮੈਂ ਇਸ ਪਿੰਡ ਗਏ ਸੀ ਉੱਥੇ ਕਾਫੀ ਜਿਹੜੀ ਗੇਤੀ ਛੇਤੀ ਫਸਲ ਹੈ ਜਿਹੜੀ ਬਾਸਮਤੀ ਉਹ ਡਿੱਗ ਗਈ ਹੈ ਕਾਫੀ ਨੁਕਸਾਨ ਉਹਦਾ ਹੋਇਆ ਤੇ ਉਸ ਤੋਂ ਬਾਅਦ ਅਸੀਂ ਕੋਟਲੀ ਪਿੰਡ ਗਏ ਆ ਫਿਰ ਸਾਈਕਲ ਹੈਗਾ ਜੀ ਭੂੜੇ ਪਿੰਡ ਜਦੋਂ ਉੱਪਰੋਂ ਪਾਣੀ ਸਾਰਾ ਆਉਂਦਾ ਜਿਹੜੇ ਜੋੜੇ ਪੁਲਾਂ ਤੋਂ ਤੇ ਉੱਥੋਂ ਦਾ ਮਾਇਨਾ ਕੀਤਾ ਕਾਫੀ ਕੰਟਰੋਲ ਦੇ ਵਿੱਚ ਆ ਪਰ ਜਿੱਥੇ ਨੀਵੀਂ ਜਗ੍ਹਾ ਜਿਵੇਂ ਆ ਆਪਾਂ ਨੀਵੀਂ ਜਗ੍ਹਾ 'ਚ ਖੜੇ ਆ ਇੱਥੇ ਜਿਹੜੀ ਸਬਜ਼ੀਆਂ ਸੀਗੀਆਂ ਗੇਤੀਆਂ ਜਿਵੇਂ ਗੋਭੀ ਹੈ ਮੂਲੀ ਹੈ ਜਿਹੜੀਆਂ ਵੀ ਲੱਗੀਆਂ ਹੋਈਆਂ ਸੀ ਫਸਲਾਂ ਉਹ ਸਾਰੀਆਂ ਤਕਰੀਬਨ ਉਹ ਕਾਫੀ ਨੁਕਸਾਨ ਮਤਲਬ ਇਹ ਤਾਂ ਮੁਸ਼ਕ ਮਾਰ ਰਹੀ ਹੈ ਮੂਲੀਆਂ ਦੇ ਵਿੱਚ ਤੇ ਝੋਨੇ ਦੇ ਵਿੱਚੋਂ ਵੀ ਬਹੁਤ ਸਾਰੇ ਮੈਂ ਦੇਖਿਆ ਆਪਣੇ ਪਾਣੀ ਦੀਆਂ ਟੈਂਕੀਆਂ ਜਿਨ੍ਹਾਂ ਕੋਲ ਹੈਗੇ ਨੇ ਉਹ ਪਾਣੀ ਲਾ ਆਪ ਕੱਢ ਰਹੇ ਨੇ ਠੀਕ ਹੈ ਨਾ ਤਾਂ ਕਿ ਕਿਸੇ ਤਰੀਕੇ ਨਾਲ ਜਿਹੜੀ ਫਸਲ ਜਿਹੜੀ ਹੈ ਬਚ ਸਕੇ
ਸੋ ਮੈਂ ਆਪ ਆਇਆ ਇਸ ਵਕਤ ਸੌਲੀ ਪਿੰਡ ਦੇ ਵਿੱਚ ਹਾਂ ਤੇ ਪ੍ਰਮਾਤਮਾ ਕਿਰਪਾ ਰੱਖੀ ਅੱਗੇ ਮੌਸਮ ਠੀਕ ਠਾਕ ਰਹੇ, ਕਿਉਂਕਿ ਕੁੱਤਾ ਮਨ ਪਾਲੀ ਫਸਲ ਜਦੋਂ ਆਪਣੀ ਅੱਖਾਂ ਸਾਹਮਣੇ ਬਰਬਾਦ ਹੁੰਦੀ ਹੈ ਤਾਂ ਫਿਰ ਬਰਦਾਸ਼ਤ ਨਹੀਂ ਹੁੰਦੀ। ਕਿਸਾਨ ਮੈਂ ਇੱਕ ਪਿੱਛੇ ਖੇਤ ਸੀਗਾ, ਕਿੰਨਾ ਦਾ ਖੇਤ ਸੀ ਤੇ ਤੀਜੀ ਵਾਰ ਝੋਨਾ ਲਾਇਆ ਨਿੰਦਰ ਸਿੰਘ ਨੇ ਸੌਲੀ ਪਿੰਡ ਤੋਂ ਤੀਜੀ ਵਾਰ ਝੋਨਾ ਲਾਇਆ ਉਹਨਾਂ ਨੇ, ਤੀਜੀ ਵਾਰ ਝੋਨਾ ਵੀ ਪਾਣੀ ਦੇ ਵਿੱਚ ਖੜਾ ਹੈ। ਮਤਲਬ ਚਲੋ ਇਹ ਤਾਂ ਪ੍ਰਮਾਤਮਾ ਦਾ ਕਰੋਪੀ ਹੈ, ਕਹਿਰ ਲਾ ਲਓ ਜਾਂ ਕਿਵੇਂ ਲਾ ਲਓ, ਤੇ ਪਰ ਇਹ ਬੜਾ ਦੁੱਖ ਹੁੰਦਾ ਕਿਉਂਕਿ ਅਸੀਂ ਖੁਦ ਪ੍ਰੋਟੈਸਟ ਕਰਦੇ ਰਹੇ ਹਾਂ, ਧਰਨੇ ਦਿੰਦੇ ਰਹੇ ਹਾਂ ਕਿ ਕਿਸਾਨ ਦਾ ਇੱਦਾਂ ਨੁਕਸਾਨ ਹੁੰਦਾ ਤਾਂ ਸਰਕਾਰਾਂ ਨੂੰ ਗੱਲ ਸੁਣਨੀ ਚਾਹੀਦੀ ਹੈ, ਬਾਂਹ ਫੜਨੀ ਚਾਹੀਦੀ ਹੈ। ਤੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਸ ਤਾਂ ਮਤਲਬ ਸ਼ੁਰੂ ਤੋਂ ਕਿਸਾਨਾਂ ਦੇ ਨਾਲ ਖੜੇ ਹਾਂ ਤੇ ਮੈਂ ਆਪ ਆਇਆ ਚੈੱਕ ਕਰਨ ਔਰ ਆਪ ਪਟਵਾਰੀ ਸਾਹਿਬ ਨਾਲ ਨੇ, ਤਹਿਸੀਲਦਾਰ ਸਾਹਿਬ ਨਾਲ ਨੇ, ਮੈਡਮ ਐਸਡੀਐਮ ਕਨੂ ਗਰਗ ਜੀ ਨਾਲ ਨੇ, ਆਪ ਅਸੀਂ ਸਾਰਾ ਮੁਆਇਨਾ ਕਰਕੇ ਆਰਡਰ ਕਰ ਰਹੇ ਹਾਂ ਕਿ ਕੋਈ ਵੀ ਰਹਿ ਨਾ ਜਾਵੇ, ਜਿਹਦਾ ਵੀ ਨੁਕਸਾਨ ਹੋਇਆ ਉਹ ਪ੍ਰੋਪਰ ਤਰੀਕੇ ਨਾਲ ਗਿਰਦਾਵਰੀ ਹੋ ਕੇ ਸਰਕਾਰ ਉਹਨਾਂ ਨੂੰ ਉਹਨਾਂ ਦਾ ਬਣਦਾ ਜਿਹੜਾ ਮੁਆਵਜ਼ਾ ਦੇਵੇ। ਕਿੰਨਾ ਕੁ ਰਕਬਾ ਲੱਗਦਾ ਨਾਭੇ ਏਰੀਆ ਦਾ ਤੁਸੀਂ? ਦੇਖੋ ਇਹਦੀ ਰਿਪੋਰਟ ਤਾਂ ਤਕਰੀਬਨ ਹਫ਼ਤੇ ਦੇ ਵਿੱਚ ਰਿਪੋਰਟ ਆਏਗੀ ਜੀ ਪੂਰੀ, ਕਿਉਂਕਿ ਹਲੇ ਤਾਂ ਸਾਰਾ ਅਸੀਂ ਆਪ ਅੱਜ ਮੁਆਇਨਾ ਕੀਤਾ, ਅਫਸਰ ਸਾਹਿਬਾਨ ਸਾਰੇ ਕੰਮ ਕਰਨਗੇ, ਫਿਰ ਕਈ ਕਿਸਾਨ ਵੀਰ ਆਉਣਗੇ ਆਪਣਾ ਦੱਸਣਗੇ, ਕਿਉਂਕਿ ਏਰੀਆ ਬਹੁਤ ਵੱਡਾ 142 ਪਿੰਡ ਨੇ, ਨਾਭੇ ਦੇ ਨੇੜੇ ਤੇੜੇ ਬਹੁਤ ਏਰੀਆ ਪੈਂਦਾ ਜੀ। ਤੇ ਪਰ ਥੋੜਾ ਬਹੁਤਾ ਮੈਨੂੰ ਜਿਵੇਂ ਹੁਣ ਸਾਡੇ ਦੀਪਾ ਰਾਮਗੜ੍ਹ ਜੀ ਸਾਡੇ ਲੀਡਰ ਨੇ ਜੀ, ਉਸਦੇ ਭਾਸੋਂ ਅਸੀਂ ਪਹਿਲੀ ਵਾਰ ਹੋਇਆ ਕਿ ਨਾਭਾ ਵਿਧਾਨ ਸਭਾ ਦੇ ਵਿੱਚ ਜਿਹੜੀਆਂ ਡਰੇਨਾਂ ਨੇ ਪਾਣੀ ਦੇ ਬਰਸਾਤੀ ਨਾਲੇ ਜਿਹਨੂੰ ਕਹਿੰਦੇ ਉਹਦੀ ਅਸੀਂ ਸਫਾਈ ਪਹਿਲੀ ਵਾਰ ਕਰਾਈ ਸੀ। ਉਹਦੇ ਕਰਕੇ ਮੈਂ ਸ਼ੁਕਰਗੁਜ਼ਾਰ ਕਰਦਾ ਸਾਰੇ ਡਿਪਾਰਟਮੈਂਟਾਂ ਦਾ ਵੀ ਜਿਨ੍ਹਾਂ ਸਾਥ ਦਿੱਤਾ ਕਿ ਉਹਦੇ ਕਰਕੇ ਕਾਫੀ ਨੁਕਸਾਨ ਹੋਣੋਂ ਬਚਿਆ ਜੀ। ਤੇ ਮੈਂ ਉਮੀਦ ਕਰਦਾ ਕਿ ਨੁਕਸਾਨ ਕਿਸੇ ਦਾ ਨਾ ਹੋਵੇ, ਜਿਹੜਾ ਹੋਇਆ ਜਿੰਨੀ ਅਸੀਂ ਹੋ ਸਕਦਾ ਉਹਨਾਂ ਦੀ ਮਦਦ ਕਰਾਂਗੇ। ਕਿਸਾਨਾਂ ਦੀ ਮੰਗ ਵੀ ਆ ਡਰੇਨ ਜਿਹੜੀ ਇਹ ਚੌੜੀ ਕਰਾਈ ਜਾਵੇ। ਹਾਂ ਬਿਲਕੁਲ ਜੀ, ਜਿਹੜਾ ਉਹ ਹੈ ਨਾ ਜੀ ਕੋਟਲੀ ਪਿੰਡ ਇੱਧਰੋਂ 15-20 ਪਿੰਡਾਂ ਦਾ ਜਿਹੜਾ ਸਾਰਾ ਸਿਸਟਮ ਹੈ ਉਹਦੇ ਨਾਲ ਜੁੜਿਆ ਹੈ। ਉਹ ਡਰੇਨ ਜਿਹੜੀ ਹੈ ਉਹਦੀ ਚੌੜਾਈ ਬਹੁਤ ਥੋੜੀ ਹੈ, ਪਾਣੀ ਜਾਨੀ ਕਿ ਜਦੋਂ ਓਵਰਲੋਡ ਹੁੰਦਾ ਤਾਂ ਫਿਰ ਉਹ ਖੇਤਾਂ 'ਚ ਜਾਂਦਾ, ਤੇ ਉਹਦੀ ਚੌੜਾਈ ਵੀ ਅਗਲੇ ਸਾਲ ਬਰਸਾਤਾਂ ਤੋਂ ਪਹਿਲਾਂ ਅਸੀਂ ਉਹ ਕੰਮ ਠੀਕ ਕਰਾਂਗੇ। ਹਰ ਹਾਲਤ ਹਰ ਘੜੀ ਕਿਸਾਨ ਦੇ ਨਾਲ ਖੜੇ ਹਾਂ ਔਰ ਕਿਸਾਨ ਦੇ ਨਾਲ ਹੀ ਪੰਜਾਬ ਹੈ, ਕਿਸਾਨ ਦੇ ਨਾਲ ਹੀ ਸਾਰੀ ਗਰੋਥ ਹੈ ਪੰਜਾਬ ਦੀ। ਜੇ ਕਿਸਾਨ ਖੁਸ਼ ਨਹੀਂ ਨਾ, ਜੇ ਕਿਸਾਨ ਦੇ ਚਿਹਰੇ ਤੇ ਸ਼ਿਕਨ ਹੈ, ਉਦਾਸੀ ਹੈ, ਤਾਂ ਫਿਰ ਅਸੀਂ ਵੀ ਉਦਾਸ ਹਾਂ। ਕਿਸਾਨ ਨੂੰ ਖੁਸ਼ਹਾਲ ਕਰੀਏ, ਸਾਰੇ ਮਿਲ ਕੇ ਅਸੀਂ ਕੋਸ਼ਿਸ਼ ਕਰਨੀ ਹੈ, ਸਾਡੀ ਸਰਕਾਰ ਦੀ ਵੀ ਇਹ ਕੋਸ਼ਿਸ਼ ਹੈ। ਕਿਸਾਨ ਨੂੰ ਖੁਸ਼ ਵੀ ਵਿਖਾਈ ਦੇ ਰਹੇ ਨੇ, ਕਹਿੰਦੇ ਨੁਕਸਾਨ ਤਾਂ ਹੋ ਗਿਆ ਪਰ ਚਲੋ ਤੁਸੀਂ ਤਾਂ ਆਏ, ਪਹਿਲਾਂ ਕੋਈ ਆਉਂਦੇ ਨਹੀਂ ਸੀ। ਹਾਂ ਇਹ ਚਲੋ ਮੈਂ ਤਾਂ ਨਹੀਂ, ਮੈਂ ਤਾਂ ਜ਼ਿੰਮੇਵਾਰ ਬੰਦਾ ਮੈਂ, ਕਿਉਂਕਿ ਮੈਂ ਤਾਂ ਮਿੱਟੀ ਚੋਂ ਨਿਕਲਿਆ, ਮੈਂ ਨਾ ਸਾਰੀਆਂ ਗੱਲਾਂ ਦੇਖੀਆਂ ਨੇ, ਸਾਰੀਆਂ ਆਪ ਧਰਨਿਆਂ ਦੇ ਵਿੱਚ, ਧੁੱਪਾਂ ਦੇ ਵਿੱਚ, ਮੀਂਹ ਕਣੀ ਦੇ ਵਿੱਚ, ਸਾਰੇ ਕਿਤੇ ਕਿਸਾਨੀ ਮੋਰਚੇ ਦੇ ਵਿੱਚ ਨਾਲ ਬਹਿ ਕੇ ਸਾਰਾ ਕੁਝ ਚੱਲਿਆ। ਪਰ ਇਹ ਮੇਰਾ ਫਰਜ਼ ਬਣਦਾ, ਇਹਨਾਂ ਦੇ ਕਹਿਣ ਮੁਤਾਬਕ ਵੀ ਅੱਜ ਤੱਕ ਕੋਈ ਐਮਐਲਏ ਤਾਂ ਦੇਖਿਆ ਨਹੀਂ ਇੱਥੇ, ਪਰ ਮੈਂ ਨਹੀਂ ਗੱਲ ਕਹਿ ਸਕਦਾ। ਪਰ ਕਿਉਂਕਿ ਪਿੰਡਾਂ ਦੇ ਜਿਹੜੇ ਸਾਡੇ ਲੋਕ ਨੇ ਜਿਨ੍ਹਾਂ ਨੇ ਆਮ ਪਾਰਟੀ ਨੂੰ ਵੋਟਾਂ ਪਾਈਆਂ ਨੇ ਔਰ ਆਮ ਪਾਰਟੀ ਨੂੰ ਬੜੀ ਉਮੀਦ ਨਾਲ ਵੋਟਾਂ ਪਾਈਆਂ ਨੇ, ਠੀਕ ਹੈ ਨਾ, ਉਹਨਾਂ ਦੇ ਵਿੱਚ ਜਦੋਂ ਤੁਸੀਂ ਜਾਂਦੇ ਹੋ, ਉਹਨਾਂ ਦਾ ਹਾਂ ਦਾ ਨਾਰਾ ਮਾਰਦੇ ਹੋ, ਆਵਾਜ਼ ਬੁਲੰਦ ਕਰਦੇ ਹੋ, ਤਾਂ ਚੰਗਾ ਤਾਂ ਸਭ ਨੂੰ ਲੱਗਦਾ ਹੀ ਹੈ। ਤੇ ਮੈਨੂੰ ਤਾਂ ਦੁੱਖ ਵੀ ਇਸ ਗੱਲ ਦਾ ਕਿ ਨੁਕਸਾਨ ਹੋ ਰਿਹਾ ਕਿ ਕਿਸਾਨ ਦਾ, ਔਰ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸਾਨ ਦੀ ਬਾਂਹ ਫੜ ਕੇ ਉਹਨੂੰ ਕਿਤੇ ਨਾ ਕਿਤੇ ਪਾਸੇ ਲਾਇਆ ਜਾਵੇ। ਸਾਡੇ ਨਾਲ ਕਿਸਾਨ ਵੀ ਨੇ, ਕੀ ਨਾਮ ਹੈ ਜੀ ਆਪਣਾ? ਤੀਰਥ ਸਿੰਘ ਜੀ। ਕਿੰਨਾ ਸਾਡੇ ਵੀਰੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ, ਜਿਹੜੀਆਂ ਉੱਚੀਆਂ ਤੇ ਉਹ ਬਚ ਗਈਆਂ ਜੀ। ਜਿਵੇਂ ਬਾਈ ਨੇ ਕਿਹਾ ਮੇਰੇ ਸਾਹਮਣੇ ਵੀ ਡਰੇਨ ਖੁੱਲੀਆਂ ਨੇ, ਉਹਦੇ ਕਰਕੇ ਬਚਤ ਰਹਿ ਗਈ ਜੀ। ਇਹ ਕੁਦਰਤੀ ਆਫਤ ਜੀ, ਕੁਦਰਤੀ। ਇਹ ਚੱਲ ਹੁਣ ਫਸਲਾਂ ਉੱਚੀਆਂ ਨੇ ਜੀ, ਜੀਰੀਆਂ ਨੇ ਜਿਹੜੀਆਂ ਉੱਚੀਆਂ ਨੇ ਉਹ ਬਚ ਰਹੀਆਂ, ਬਾਕੀ ਵੀਰੇ ਨੁਕਸਾਨ ਹੈ ਜਿਹੜਾ ਕੱਲ੍ਹ ਨੂੰ ਵੱਢਣ ਵਾਲੀਆਂ ਨੇ ਜੀ, ਪਰਸੋਂ ਨੂੰ ਉਹ ਕਿਵੇਂ ਵੱਢੀਆਂ ਜਾਣਗੀਆਂ ਜੀ। ਆ ਦੇਖੋ ਮੂਲੀਆਂ ਤੀਆਂ, ਸਾਗ ਦੀ, ਇਹਦੇ ਵਿੱਚ ਸਭ ਕੁਝ ਖਤਮ ਹੈ। ਪਹਿਲਾਂ ਕੋਈ ਵਿਧਾਇਕ ਨਾ ਜੀ ਪਹਿਲਾਂ ਹਾਂ ਵੀਰੇ ਸਾਡੇ ਸਾਰੇ ਹੀ ਨਗਰ, ਇਕੱਲਾ ਨਗਰ ਨਹੀਂ ਸਾਰਾ ਏਰੀਆ ਕਹਿ ਰਿਹਾ, ਪਹਿਲਾਂ ਅੱਜ ਤੱਕ ਕੋਈ ਨਹੀਂ ਆਇਆ ਜੀ ਜਮਾ ਵੀ। ਚਲੋ ਅਸੀਂ ਵੋਟਾਂ ਆਮ ਆਦਮੀ ਪਾਰਟੀ ਉਹ ਨਹੀਂ ਗੱਲ ਜੀ, ਜਿਹੜੇ ਪਹਿਲਾਂ ਕਾਂਗਰਸੀ ਉਹਨਾਂ ਨੂੰ ਪੁੱਛੋ ਜੀ, ਕਿ ਕੋਈ ਆਇਆ, ਮਤਲਬ ਹੀ ਨਹੀਂ ਜੀ ਕਦੇ ਕੋਈ ਆਇਆ ਹੋਵੇ। ਸਾਨੂੰ ਤਾਂ ਆਹੀ ਬਹੁਤ ਖੁਸ਼ੀ ਆ, ਜਿਹੜੇ ਉਰੇ ਐਮਐਲਏ ਸਾਹਿਬ ਖੜੇ ਨੇ, ਬਾਈ ਖੜੇ ਨੇ ਜੀ, ਆਹੀ ਸਾਨੂੰ ਤਾਂ ਬਸ ਐਂ ਹੋ ਗਿਆ ਵੀ ਸਾਡੀ ਪੁੱਤਾਂ ਵਾਂਗ ਫਸਲ ਪਾਲੀ ਵੀ ਸਾਡੇ ਤਾਂ ਦੁਆਰ ਤੋਂ ਹੋ ਗਈ। ਜਿਹੜੇ ਬਾਈ ਆ ਗਏ ਜੀ, ਪਹਿਲਾਂ ਆਉਣਾ ਤਾਂ ਆਉਣਾ, ਇੱਕ ਪਾਸੇ ਗੱਡੀ 'ਚ ਵੀ ਨਹੀਂ ਖੜਦੇ ਸੀ ਜੀ, ਜਿਹੜੇ ਉਹਨਾਂ ਦੇ ਮੂਹਰਲੇ ਧਰਨਾਟ ਬੰਦੇ ਤੇ ਉਹ ਜਾਂਦੇ ਜੀ, ਜਾ ਕੇ ਵੀ ਇੰਨਾ ਇਹਨੂੰ ਨੂੰ ਮੁਆਵਜ਼ਾ ਪਾਓ ਜੀ, ਬਾਕੀ ਸਾਡੇ ਵਰਗੇ ਹੈ ਆਪਦੇ ਬੰਦੇ ਨੂੰ ਬਸ। ਉਹ ਬਜ਼ੁਰਗ ਖੜੇ ਨੇ, ਪੁੱਛੋ ਜੀ ਉਹਨਾਂ ਨੂੰ, ਕਦੇ ਵੀ ਨਹੀਂ ਕੋਈ ਆਇਆ ਘਰ ਜੀ। ਦੱਸੋ ਜੀ ਸਰਪੰਚ ਸਾਹਿਬ ਆਓ। ਕੋਈ ਨਹੀਂ ਆਇਆ, ਕਦੇ ਵੀ ਨਹੀਂ ਕੋਈ ਆਇਆ ਜੀ। ਸੋ ਤੁਸੀਂ ਆਏ ਹੋ ਉਰੇ ਨੂੰ ਆ ਜਾਓ ਲਾਣਦਾਰ ਜੀ। ਨਾ ਬਸ ਜੀ ਆਈ ਨਹੀਂ ਕੋਈ ਇੱਧਰ। ਆ ਦੇਖੋ ਜੀ, ਆ ਕਿਹੜਾ ਸਾਈਬਲਾ ਜੀ, ਇਹਦੇ ਵਿੱਚ ਨਾ ਬੰਨ ਬਹੁਤ ਡਬਲ ਆਇਆ ਪਿਆ। ਸਾਡੇ ਨਾਲ ਹੋਰ ਵੀ ਕਿਸਾਨ ਨੇ, ਉਹਨਾਂ ਨਾਲ ਵੀ ਗੱਲ ਕਰਦੇ ਆ। ਇਹ ਟੁੱਟਿਆ ਹੋਇਆ ਜੀ ਸਾਈਫਲ। ਹਾਂ ਟੁੱਟਿਆ ਹੋਇਆ ਵਿੱਚੋਂ ਜੀ, ਜਦੋਂ ਨੂੰ ਕਣਕ ਮੌਕੇ ਖੋਲਦੇ ਆ ਜੀ ਤਾਂ ਕਣਕਾਂ ਨੁਕਸਾਨ ਹੁੰਦਾ ਨਾਲੇ ਟੁੱਟਿਆ ਹੋਇਆ ਬਹੁਤ। ਚੱਲ ਰਿਹਾ ਜੀ, ਹਾਂ ਹਾਂ।
ਟ੍ਰੇਨ ਹੈ ਜੀ ਜਿਵੇਂ ਟੋਟਲ ਦਾ ਕੰਮ ਕਹਿੰਦੇ ਤੁਸੀਂ ਟੋਟਲ ਜੀ ਕਿਵੇਂ ਹੋ ਰਿਹਾ ਜਿਵੇਂ 2-3 ਪਿੰਡਾਂ ਦਾ ਪਾਣੀ ਪਾਸ ਸਾਰਾ ਬੰਦ ਹੈ ਮੇਰੇ ਜਿੰਨੇ ਨੂੰ ਉੱਚਾ ਬੰਦ ਹੈ ਭਾਈ ਨੇ ਮੇਰੇ ਸਾਹਿਬ ਆ ਕੇ ਨਾ ਕਿਤਾਬੀ ਕੀਤੀ ਚੈੱਕ ਕਰਿਆ ਜਮਾ ਸਿਰੇ ਤੱਕ ਡਾਬ ਸਾਰੇ ਪਾਣੀ ਮੂਲੀਆਂ ਮਰੀਆਂ ਸਾਗ ਮਰੇ ਸਾਰਾ ਕੁਝ ਮਰ ਗਿਆ ਜੀ ਤੇ ਇਹਨਾਂ ਨੂੰ ਆਪ ਜਾ ਕੇ ਪਾਣੀ ਦੇ ਵਿੱਚ ਖੜੇ ਨਾ ਆਇਓ ਸਰ ਅਸੀਂ ਤਾਂ ਸਾਡੇ ਲੜਨ ਆਓ ਜੀ ਮਾਨ ਸਰ ਮਾਨ ਸਾਹਿਬ ਆ ਕਿਸ ਤਰ੍ਹਾਂ ਦੇ ਤੁਸੀਂ ਪਹਿਲੇ ਵਿਧਾਇਕ ਵੀ ਜਿਹੜੇ ਪਜਾਮਾ ਉੱਪਰ ਚੜ ਕੇ ਖੇਤਾਂ ਦੇ ਵਿੱਚ ਬਾੜੀਆਂ ਸਾਗ ਦੇਖੋ ਗੱਲ ਤਾਂ ਵੀ ਫਰਜ਼ ਬਣਦਾ ਹੈ ਜੀ ਇਨਸਾਨੀਅਤ ਚਲੋ ਵਿਧਾਇਕ ਹੋਣਾ ਇੱਕ ਵੱਖਰੀ ਗੱਲ ਹੈ ਇੱਕ ਐਜ ਇਨਸਾਨੀਅਤ ਕਿਉਂਕਿ ਕਿਸਾਨੀ ਮੋਰਚੇ ਨਾਲ ਜੁੜੇ ਰਹੇ ਆ ਔਰ ਕਿਸਾਨਾਂ ਦੀ ਹਰ ਇੱਕ ਗੱਲ ਦੇ ਵਿੱਚ ਸ਼ਾਮਲ ਰਹੇ ਆ ਜਿੰਨੇ ਧਰਨਾ ਪ੍ਰਦਰਸ਼ਨ ਹੁੰਦੇ ਸੀ ਮੈਂ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਨਾਲ ਬਹਿੰਦਾ ਸੀ ਔਰ ਇਹ ਮੰਗ ਕਰਦੇ ਸੀ ਵੀ ਸਰਕਾਰ ਜਿਹੜੀ ਆ ਉਹ ਪ੍ਰੋਪਰ ਕਾਰਵਾਈ ਕਰੇ ਸਰਕਾਰ ਫਸਲ ਦਾ ਮੁੱਲ ਦੇਵੇ ਹੁਣ ਜਿਹੜੀ ਆਹ ਬਰਸਾਤ ਬੇਮੌਸਮੀ ਬਰਸਾਤ ਆਈ ਆ ਕਹਿੰਦੇ 31-32 ਸਾਲ ਬਾਅਦ ਇਹ ਐਸੇ ਹਾਲਾਤ ਪੰਜਾਬ ਦੇ ਬਣੇ ਨੇ ਕਿ ਬੇਮੌਸਮੀ ਜਿਹੜੀ ਹੈ ਮੌਨਸੂਨ ਵਾਪਸੀ ਦੇ ਵਿੱਚ ਰੁਕ ਗਈ ਹੈ ਔਰ ਪੂਰੇ ਦੇਸ਼ ਦੇ ਵਿੱਚ ਬੜੀ ਤਬਾਹੀ ਮਚਾਈ ਅੱਜ ਮੈਂ ਪਿੰਡਾਂ ਦਾ ਦੌਰਾ ਕਰ ਰਿਹਾ ਮੈਂ ਇਸ ਪਿੰਡ ਗਿਆ ਸੀ ਫਿਰ ਮੈਂ ਕੋਟਲੀ ਪਿੰਡ ਗਿਆ ਘੋੜੇ ਸਾਈਫਨ ਤੇ ਗਿਆ ਇਸ ਵਕਤ ਮੈਂ ਸਹੌਲੀ ਪਿੰਡ ਦੇ ਖੇਤਾਂ 'ਚ ਖੜਾ ਅੱਜ ਜਿਵੇਂ ਫਸਲ ਆ ਤੁਸੀਂ ਦੇਖ ਰਹੇ ਹੋ ਮੂਲੀਆਂ ਜੀ ਮੂਲੀਆਂ ਇਹ ਅਗੇਤੀ ਮੂਲੀ ਹੈ ਜਿਹਨੇ ਮਾਰਕੀਟ ਜਾਣਾ ਸੀਗਾ ਆਪਾਂ ਸਾਰੇ ਵੇਟ ਕਰਦੇ ਹਾਂ ਵੀ ਤਿਉਹਾਰਾਂ ਦੇ ਦਿਨ ਨੇ ਜੀ ਠੀਕ ਹੈ ਨਾ ਔਰ ਜਿਹੜੀਆਂ ਐਡਵਾਂਸ ਸਬਜ਼ੀਆਂ ਹੁੰਦੀਆਂ ਨੇ ਉਹ ਖਾਣ ਨੂੰ ਜੀ ਕਰਦਾ ਤੇ ਇਹ ਸਾਰੀਆਂ ਜਿਹੜੀਆਂ ਮੂਲੀਆਂ ਨੇ ਖਰਾਬ ਹੋ ਗਈਆਂ ਮੁਸ਼ਕ ਮਾਰ ਗਈਆਂ ਇਹ ਮੈਂ ਆਪ ਖੇਤਾਂ ਦੇ ਵਿੱਚ ਆ ਕੇ ਚੈੱਕ ਕੀਤਾ ਜੀ ਮਤਲਬ ਇਹਦੇ 'ਚ ਮੈਂ ਇਹ ਨਹੀਂ ਗੱਲ ਕਹਿ ਰਿਹਾ ਕਿ ਮੈਂ ਐਮਐਲਏ ਆ ਵਿਧਾਇਕ ਆ ਕੋਈ ਪਰ ਮੈਂ ਕਿਉਂਕਿ ਮੈਂ ਖੁਦ ਮਜ਼ਦੂਰ ਦਾ ਪੁੱਤ ਅਸੀਂ ਖੇਤਾਂ 'ਚ ਕੰਮ ਕਰਦੇ ਰਹੇ ਆ ਮੈਂ ਦਰਦ ਨੂੰ ਮਹਿਸੂਸ ਕਰਦਾ ਔਰ ਮੈਂ ਮੁੱਖ ਮੰਤਰੀ ਸਾਡੇ ਭਗਵੰਤ ਮਾਨ ਸਾਹਿਬ ਹੋਰਾਂ ਨੂੰ ਇਹ ਗੱਲ ਕਹਿਣਾ ਕਿ ਆਪਾਂ ਸਾਰੇ ਕਿਸਾਨਾਂ ਦਾ ਦਰਦ ਮਹਿਸੂਸ ਕਰਦੇ ਹਾਂ ਕਿ ਬਹੁਤ ਜਲਦੀ ਇਹ ਸਾਰੇ ਦਾ ਜਿਹੜਾ